ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਰਮਵੀਰ ਸਿੰਘ ਜੀ। ਔਰ ਵਿਸ਼ਵ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਰੇਡੀਓ USA ਤੇ ਸਾਨੂੰ ਦਰਸ਼ਕ ਵੇਖ ਰਹੇ ਨੇ, ਸਰੋਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਭਨਾਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503 ਤੇ ਜ਼ੈਂਡਰ ਗਰੁੱਪ ਜਿਹੜੇ ਤੁਹਾਡੇ ਹੋਮ ਲੋਨਸ ਕਰਨ ਦੇ ਵਿੱਚ ਮਦਦ ਕਰਦੇ ਹਨ। ਘਰ ਖਰੀਦਣ ਅਤੇ ਵੇਚਣ ਦੀਆਂ ਸਾਰੀਆਂ ਸੇਵਾਵਾਂ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 855 905 2575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਅੱਜ ਦੇ ਜਿਹੜੇ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ, ਜਿਸ ਟੌਪਿਕ ਦੇ ਉੱਤੇ ਆਪਣੀ ਗੱਲਬਾਤ ਹੋਵੇਗੀ, ਅੱਜ ਸਵੇਰੇ ਅਪਡੇਟ ਅਮਰੀਕਾ ਦੇ ਵਿੱਚ ਆਪਾਂ ਖਬਰ ਕੀਤੀ ਹਿੱਟ ਐਂਡ ਰਨ ਕੇਸ ਦੀ। ਬੜੀ ਅਫਸੋਸ ਦੇ ਨਾਲ ਸਾਨੂੰ ਇਹ ਦੱਸਣਾ ਪਿਆ ਵੀ ਦੋ ਪੰਜਾਬੀ ਮੂਲ ਦੀਆਂ ਔਰਤਾਂ, ਮਾਂ ਤੇ ਧੀ, ਜੋ ਕਿ ਸੜਕ ਦੇ ਉੱਤੇ ਜਾ ਰਹੀਆਂ ਸੀ, ਹਿੱਟ ਐਂਡ ਰਨ ਦਾ ਸ਼ਿਕਾਰ ਹੋਈਆਂ। ਅੰਤ ਦੇ ਵਿੱਚ ਇਸ ਹਾਦਸੇ ਦੇ ਕਰਕੇ ਜਿਹੜੀਆਂ ਸੱਟਾਂ ਲੱਗੀਆਂ, ਉਹਨਾਂ ਦੀ ਮਾਰ ਨਾ ਝੱਲਦੇ ਹੋਏ ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਇੱਕ ਬਹੁਤ ਵੱਡੀ ਸਮੱਸਿਆ ਛੋਟੇ ਵੱਡੇ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਉਹ ਜ਼ਿਆਦਾ ਆ ਰਹੀ ਆ, ਜਿੱਥੇ ਨਿਤ ਆਏ ਦਿਨ, ਹਰ ਹਫ਼ਤੇ, ਹਰ ਮਹੀਨੇ ਇੱਦਾਂ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਇਹ ਫੇਟਲ ਹਿੱਟ ਐਂਡ ਰਨ ਕੇਸਿਸ ਪੈਡੈਸਟਰੀਅਨਸ ਦੇ ਨਾਲ ਜ਼ਿਆਦਾ ਵੱਧ ਰਹੇ ਨੇ। ਇਹ ਬੜੀ ਅਫਸੋਸ ਵਾਲੀ ਗੱਲ ਆ। ਅੱਜ ਦੀ ਇਸ ਖਬਰ ਦੀ ਜਿਹੜੀ ਆਪਾਂ ਪ੍ਰਵੀਨ ਜੀ ਜੇ ਅਪਡੇਟ ਦੱਸਦੇ ਜਾਈਏ, ਪੁਲਿਸ ਨੇ ਜਿਹੜੀ ਸੈਨ ਹੋਜ਼ੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਵੀ ਦੋਨੋਂ ਹੀ ਅਡਲਟ ਵੂਮਨ ਸੀਗੀਆਂ। 18 ਸਾਲਾਂ ਬਾਅਦ ਇਮੀਗ੍ਰੇਸ਼ਨ ਦੇ ਪੇਪਰ ਨਿਕਲਣ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਆਪਸੀ ਮਿਲਾਪ ਹੋਇਆ ਸੀ। 7-8 ਦਿਨ, ਹਫ਼ਤਾ ਹੋਇਆ ਸੀ। ਜਿਹੜੀ ਉਹ ਕੁੜੀ ਆ ਉਹ ਇੱਥੇ ਪਹੁੰਚੀ ਸੀ, ਆਪਣੇ ਮਾਂ ਦੇ ਨਾਲ ਸੀਗੀ, ਤੇ ਅੱਜ ਇਸ ਹਾਦਸੇ ਨੇ ਉਸ ਪਰਿਵਾਰ ਦੇ ਵਿੱਚ, ਜਿੱਥੇ ਮਿਲਣ ਦੀਆਂ ਜੇ ਖੁਸ਼ੀਆਂ ਵੀ ਪੂਰੀਆਂ ਨਹੀਂ ਹੋਈਆਂ ਹੋਣੀਆਂ, ਉੱਥੇ ਸ਼ੋਕ ਦੀ ਲਹਿਰ ਛਾ ਗਈ। ਸੋ ਬਹੁਤ ਅਫਸੋਸ ਵਾਲੀ ਇਹ ਘਟਨਾ ਜਿਹੜੀ ਉਹ ਵਾਪਰੀ ਆ। ਸੋ ਆਪਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਵੀ ਕਰਦੇ ਹਾਂ, ਬੇਨਤੀ ਵੀ ਕਰਾਂਗੇ ਵੀ ਅੱਜ ਦੇ ਟੌਪਿਕ ਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਉਹ ਰਾਏ ਦੇਣੀ ਆ ਵੀ ਪੈਡੈਸਟਰੀਅਨਸ ਦੀ ਸੇਫਟੀ ਦੇ ਲਈ ਹੋਰ ਕੀ ਕੁਛ ਕੀਤਾ ਜਾ ਸਕਦਾ ਆ। ਪੈਡੈਸਟਰੀਅਨ ਜਿਹੜੇ ਤੁਰਨ ਵਾਲੇ ਨੇ ਉਹ ਆਪ ਕੀ ਧਿਆਨ ਰੱਖਣ, ਤੇ ਗੱਡੀ ਚਾਲਕ ਜਿਹੜੇ ਨੇ ਉਹਨਾਂ ਨੂੰ ਕੀ ਹੋਰ ਕਹਿ ਲਓ ਵੀ ਇਹਤਿਆਤ ਜਿਹੜੇ ਆ ਉਹ ਰੱਖਣੇ ਚਾਹੀਦੇ ਆ, ਤਾਂ ਜੋ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਠੱਲ ਪਵੇ। ਪ੍ਰਵੀਨ ਜੀ, ਜਦੋਂ ਆਪਾਂ ਦੇਖਦੇ ਹਾਂ, ਖਾਸ ਕਰਕੇ ਜਿਹੜੇ ਬਜ਼ੁਰਗ ਨੇ ਸੈਰ ਕਰਨ ਦੇ ਆਦੀ ਹੁੰਦੇ ਨੇ, ਨੌਜਵਾਨ ਵੀ ਸਾਰੇ ਜਾਣੇ ਸੈਰ ਕਰਨਾ ਜਿਹੜਾ ਉਹ ਚਾਹੁੰਦੇ ਨੇ, ਕਹਿੰਦੇ ਵੀ ਚਲੋ ਬਾਹਰ ਦੀ ਹਵਾ ਜਿਹੜੀ ਉਹ ਲਈ ਜਾਵੇ। ਲੋਕ ਘੁੰਮਦੇ ਨੇ, ਇਹਨਾਂ ਦੇ ਸਾਈਡ ਵਾਕਸ ਦੇ ਉੱਤੇ ਤੁਰਦੇ ਨੇ ਵੀ ਚੱਲ ਥੋੜ੍ਹੀ ਬਾਹਰ ਦੀ ਹਵਾ ਵੀ ਹੋ ਜਾਂਦੀ, ਸੈਰ ਵੀ ਹੋ ਜਾਂਦੀ ਆ। ਪਰ ਇਹ ਕਿਸ ਤਰੀਕੇ ਦੇ ਨਾਲ ਘਾਤਕ ਜਿਹੜੀਆਂ ਇਹ ਸੜਕਾਂ ਬਣਦੀਆਂ ਜਾ ਰਹੀਆਂ, ਇਹ ਬੜੀ ਖਤਰੇ ਵਾਲੀ ਗੱਲ ਜਿਹੜੀ ਹੈ ਇਸ ਟਾਈਮ ਬਣੀ ਪਈ ਹੈ। ਬਿਲਕੁਲ, ਬਹੁਤ ਚਿੰਤਾਜਨਕ ਵਰਤਾਰਾ ਹੈ। ਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਤਾਂ ਸਾਨੂੰ ਵੀ ਖੌਫ ਜ਼ਦਾ ਕਰ ਜਾਂਦੀਆਂ ਨੇ। ਅਸੀਂ ਵੀ ਉਹਨਾਂ ਘਟਨਾਵਾਂ ਨੂੰ, ਕਿਉਂਕਿ ਨੈਕਸਟ ਸਟਰੀਟ ਤੇ ਜੇ ਕੋਈ ਐਕਸੀਡੈਂਟ ਹੋਇਆ ਤਾਂ ਤੁਸੀਂ ਥੋੜੇ ਟਾਈਮ ਲਈ ਥੋੜੇ ਕੌਨਸ਼ੀਅਸ ਹੋ ਜਾਂਦੇ ਹੋ, ਤੁਹਾਨੂੰ ਲੱਗਦਾ ਕਿ ਮੇਰੇ ਪਰਿਵਾਰ ਨਾਲ ਨਾ ਵਾਪਰ ਜੇ। ਪਰ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਇਸੇ ਐਂਗਲ ਤੋਂ ਕਰਾਂਗੇ ਕਿ ਸੇਫਟੀ ਤਾਂ ਮਸਟ ਆ, ਸੜਕ ਤੇ ਉਤਰਦੇ ਹੋਏ ਸੇਫਟੀ ਮਸਟ ਹੈ। ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ, ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਾਂ। ਹਾਦਸਾ ਜਾਂ ਦੁਰਘਟਨਾ ਦੀ ਡੈਫੀਨੇਸ਼ਨ ਇਹ ਹੈ ਕਿ ਉਹ ਚੀਜ਼ਾਂ ਵਾਪਰ ਗਈਆਂ ਜਿਹੜੀਆਂ ਜਿਨ੍ਹਾਂ ਦੀ ਨਾ ਤਾਂ ਤੁਹਾਨੂੰ ਕੋਈ ਉਮੀਦ ਹੈ ਤੇ ਨਾ ਹੀ ਉਹ ਨੇੜੇ ਤੇੜੇ ਤੁਹਾਨੂੰ ਲੱਗਦਾ ਸੀਗਾ
ਕਿ ਉਹ ਹੋ ਸਕਦਾ। ਪਰ ਇਹਦੇ ਲਈ ਕੀ ਹੈ ਕਿ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲ ਤੇ ਆਪਾਂ ਚਰਚਾ ਕਰਾਂਗੇ, ਸਭ ਤੋਂ ਪਹਿਲਾਂ ਇਹ ਹੈ ਕਿ ਆਪਾਂ ਸਾਰੇ ਜਾਣੇ ਇੱਥੇ ਇੱਕ ਬਿਹਤਰ ਜ਼ਿੰਦਗੀ ਦੀ ਭਾਲ ਦੇ ਵਿੱਚ ਆਏ ਹਾਂ ਔਰ ਬਿਹਤਰ ਜ਼ਿੰਦਗੀ ਜਿਉਣ ਦੀ ਉਮੀਦ ਰੱਖਦੇ ਹਾਂ। ਸਭ ਤੋਂ ਪਹਿਲਾਂ ਸਾਡਾ ਬੇਸਿਕ ਸਵਾਲ ਇਹ ਹੈ ਕਿ ਸੜਕ ਤੇ ਸੇਫ ਕਿਵੇਂ ਰਿਹਾ ਜਾਵੇ? ਸੜਕ ਤੇ ਜੇ ਤੁਸੀਂ ਪਾਰ ਕਰਨਾ ਆ ਤਾਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਵਾ? ਜੇ ਹਾਦਸਾ ਵਾਪਰ ਵੀ ਗਿਆ ਤਾਂ ਤੁਹਾਡੇ ਸਾਹਮਣੇ ਕੋਈ ਪੀੜਤ ਆ, ਤਾਂ ਉਹਦੀ ਮਦਦ ਤੁਸੀਂ ਕਿਵੇਂ ਕਰ ਸਕਦੇ ਹੋ? ਕਿਸੇ ਦੀ ਜਾਨ ਕਿਵੇਂ ਬਚਾ ਸਕਦੇ ਹੋ? ਔਰ ਹਿੱਟ ਐਂਡ ਰਨ ਜ਼ਰੂਰੀ ਨਹੀਂ ਕਿ ਅਸੀਂ ਵਿਕਟਮ ਹੋਈਏ, ਕਈ ਵਾਰੀ ਸਾਡੇ ਤੋਂ ਹੋ ਸਕਦਾ ਵਾ। ਹੂੰ, ਕਈ ਵਾਰੀ ਸਾਡੇ ਸਾਹਮਣੇ ਕੋਈ ਐਸੀ ਚੀਜ਼ ਆ ਸਕਦੀ ਹੈ ਜਿਹੜੀ ਜਦੋਂ ਉਹਨੂੰ ਵਹੀਕਲ ਕੰਟਰੋਲ ਕਰਨਾ ਤੇ ਉਦੋਂ ਸਾਡੇ ਕੰਟਰੋਲ ਤੋਂ ਚੀਜ਼ਾਂ ਬਾਹਰ ਹੋ ਜਾਣ। ਤਾਂ ਜੇਕਰ ਹਿੱਟ ਐਂਡ ਰਨ ਸਾਡੇ ਤੋਂ ਵਾਪਰ ਗਿਆ, ਰੱਬ ਨਾ ਕਰੇ, ਤਾਂ ਉਦੋਂ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੀ ਕਰੀਏ? ਸਾਨੂੰ ਕਿਉਂਕਿ ਕਈ ਵਾਰੀ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਣਾ ਵਾ, ਯਕੀਨ ਰੱਖਣਾ ਪੈਂਦਾ ਲਾਅ ਐਂਡ ਆਰਡਰ 'ਚ ਪਹਿਲਾਂ, ਫੇਰ ਹੀ ਉਹ ਮੇਨਟੇਨ ਰਹਿੰਦਾ ਵਾ। ਤੇ ਜੇਕਰ ਅਸੀਂ ਯਕੀਨ ਰੱਖਾਂਗੇ ਕਿ ਹਾਂ ਯਾਰ, ਅਸੀਂ ਜੇ ਕੁਛ ਗਲਤ ਨਹੀਂ ਕੀਤਾ, ਜੇ ਕੁਛ ਐਕਸੀਡੈਂਟਲੀ ਚੀਜ਼ਾਂ ਵਾਪਰ ਗਈਆਂ ਤਾਂ ਅਸੀਂ ਉਹਦੇ ਲਈ ਦੋਸ਼ੀ ਨਹੀਂ ਹਾਂ, ਤਾਂ ਅਸੀਂ ਫਿਰ ਜੇ ਕੋਈ ਵਿਕਟਮ ਆ ਜਾਂ ਅਸੀਂ ਖੁਦ ਵਿਕਟਮ ਆ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਉਹਨਾਂ ਹਾਲਾਤਾਂ ਦੇ ਨਾਲ ਕਿਵੇਂ ਸਿੱਝਣਾ ਵਾ। ਔਰ ਦੂਜੀ ਜਿਹੜੀ ਗੱਲ ਸੀਗੀ, ਜਿਹੜਾ ਮੇਨ ਟੌਪਿਕ ਹੈ ਰਾਜ ਜੀ, ਉਹ ਇਹ ਆ ਵੀ ਇੱਥੇ ਜਿਵੇਂ ਅਸੀਂ ਆਏ ਹਾਂ ਔਰ ਹੋਰ ਬਹੁਤ ਸਾਰੇ ਭਾਈਚਾਰੇ ਆਏ ਆ, ਤੇ ਪਿਛਲੇ ਦਿਨੀ ਸਾਡੇ ਇੱਕ ਬਜ਼ੁਰਗ ਦੇ ਨਾਲ ਕੁੱਟਮਾਰ ਹੋਈ ਸੀ। ਸੋ ਜਿਹੜੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ, ਮਾਰ-ਕੁੱਟ ਦੀਆਂ, ਜਿਨ੍ਹਾਂ ਦੇ ਵਿੱਚ ਕਈ ਵਾਰੀ ਜਾਨ ਵੀ ਚਲੀ ਜਾਂਦੀ ਹੈ, ਕਿਉਂਕਿ ਕਈ ਸਿਰ-ਫਿਰੇ ਲੋਕ ਤੁਹਾਡੇ ਨਸਲ ਵੇਖ ਕੇ, ਤੁਹਾਡਾ ਰੰਗ ਵੇਖ ਕੇ, ਪਹਿਰਾਵਾ ਵੇਖ ਕੇ ਤੁਹਾਡੇ ਤੇ ਹਮਲਾ ਕਰ ਦਿੰਦੇ ਨੇ। ਤਾਂ ਇਹ ਵੀ ਬੜੀਆਂ ਚਿੰਤਾਜਨਕ ਘਟਨਾਵਾਂ ਨੇ, ਤੇ ਇਹਨਾਂ ਦੇ ਨਾਲ ਕਿਵੇਂ ਸਿੱਝਿਆ ਜਾਵੇ? ਕਮਿਊਨਿਟੀ ਇਹਨਾਂ ਦੇ ਲਈ ਕੀ ਕਰੇ? ਅਸੀਂ ਸਾਰੇ ਇਹਨਾਂ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਕਿਵੇਂ ਸਿੱਝੀਏ? ਕੀ ਸਾਡੀ ਡਿਸਕਸ਼ਨ ਹੋਵੇ, ਕੀ ਡਿਸਕੋਰਸ ਹੋਵੇ, ਤੇ ਕੀ ਉਹਦੀਆਂ ਆਊਟਕਮਸ ਹੋਣ ਜਿਹਦੇ ਤੇ ਅਸੀਂ ਚਰਚਾ ਕਰੀਏ ਤੇ ਜਿਹਦੇ ਤੇ ਅਸੀਂ ਥੋੜਾ ਜਿਹਾ ਖਿਆਲ ਵੀ ਕਰੀਏ। ਜੀ। ਜੀ ਬਿਲਕੁਲ ਸੁਰਤਿਓ, ਤੁਸੀਂ ਵੀ ਇਹਨਾਂ ਟੌਪਿਕਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਸਕਦੇ ਆ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਨੰਬਰ 408272 52 100 ਦੇ ਉੱਤੇ ਕਾਲ ਕਰਕੇ, 4082725200 ਦੇ ਉੱਤੇ ਕਾਲ ਕਰਕੇ। ਟ੍ਰਿਪਲ ਏ ਫਾਊਂਡੇਸ਼ਨ ਇੱਕ ਹੈਗੀ ਆ, ਉਹਨਾਂ ਨੇ ਐਨਾਲਿਸਿਸ ਕੀਤਾ ਤੇ 2015 ਦੇ ਵਿੱਚ ਇੱਕ ਉਹਨਾਂ ਨੇ ਰਿਪੋਰਟ ਜਿਹੜੀ ਉਹ ਛਾਪੀ ਸੀ, ਜੀ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ 7,37,100 737,000 ਹਿੱਟ ਐਂਡ ਰਨ ਕ੍ਰੈਸ਼ ਜਿਹੜੇ ਆ 2015 ਦੇ ਵਿੱਚ ਹੋਏ ਆ। ਜੀ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਜਿਹੜਾ ਇੱਥੇ ਦਾ ਮੇਨ ਪ੍ਰਸ਼ਾਸਨ ਦਾ ਕਹਿ ਸਕਦੇ ਆ ਵੀ ਉਹ ਇਸ ਦੀ ਦੇਖ-ਰੇਖ ਕਰਦਾ ਹੈ, ਦੇਖਦਾ ਆ, ਉਹਨਾਂ ਨੇ ਜਿਹੜਾ ਉਹ ਦੱਸਿਆ। ਕਹਿੰਦਾ ਇਸ ਦਾ ਮਤਲਬ ਆ ਵੀ US ਦੇ ਵਿੱਚ ਹਰ 43 ਸਕਿੰਟਾਂ ਬਾਅਦ ਇੱਕ ਹਿੱਟ ਐਂਡ ਰਨ ਕੇਸ ਹੋ ਰਿਹਾ ਆ, ਵਾਪਰ ਜਾਂਦਾ। ਵਾਪਰ ਜੀ। ਜਾਂਦਾ ਆ। ਸੋ ਐਕਸੀਡੈਂਟ ਹੋ ਕੇ ਉਸ ਥਾਂ ਤੋਂ ਭੱਜ ਜਾਣਾ, ਉਸ ਨੂੰ ਹੂੰ। ਹਿੱਟ ਐਂਡ ਰਨ ਜਿਹੜਾ ਉਹ ਆਖਿਆ ਜਾਂਦਾ ਆ। ਹੋਰ ਵੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ, ਪਰ ਜਿਹਦੇ ਕਰਕੇ ਐਕਸੀਡੈਂਟ ਹੁੰਦਾ ਆ, ਕਈ ਵਾਰੀ ਉਹ ਆਪਣੀ ਜਗ੍ਹਾ ਦੇ ਉੱਤੇ ਰਹਿੰਦਾ ਆ, ਜਿਹੜਾ ਪੀੜਤ ਹੁੰਦਾ ਉਸ ਦੀ ਮਦਦ ਵੀ ਜਿਹੜਾ ਆ ਉਹ ਕਰ ਦਿੰਦਾ ਆ। ਪ੍ਰਸ਼ਾਸਨ ਦੀ ਜਿਹੜੀ ਉਹ ਨਾਲ ਦੇ ਨਾਲ ਮਦਦ ਕਰਦਾ ਆ ਪੂਰੀ ਇਨਵੈਸਟੀਗੇਸ਼ਨ 'ਚ। ਕਈ ਵਾਰੀ ਕੋਈ ਜਾਣਬੁੱਝ ਕੇ ਐਕਸੀਡੈਂਟ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਵੈਸੇ ਹੀ ਹੋ ਜਾਂਦਾ ਹੈ। 2016 ਦੇ ਵਿੱਚ 1980 ਫੇਟਲ ਹਿੱਟ ਐਂਡ ਰਨ ਕ੍ਰੈਸ਼ਿਸ ਜਿਹੜੇ ਉਹ ਹੋਏ, ਜੀ। ਜਿਨ੍ਹਾਂ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 2049 ਸੀਗੀ। ਸੋ ਹੂੰ। ਇੰਨੇ ਜ਼ਿਆਦਾ ਲੋਕ ਇੱਕ ਸਾਲ ਦੇ ਵਿੱਚ ਮੌਤ ਦੇ ਘਾਟ ਜਿਹੜੇ ਉਹ ਉਤਰ ਜਾਂਦੇ। ਸਾਡੀ ਆਪਣੀ ਕਮਿਊਨਿਟੀ ਜੇ ਦੇਖਿਆ ਜਾਵੇ, ਹਾਂਜੀ। ਇੱਥੇ ਦੇ ਪਾਪੂਲੇਸ਼ਨ, ਇੱਥੇ ਦੀ ਜਨਸੰਖਿਆ ਦੇ ਹਿਸਾਬ ਦੇ ਨਾਲ ਬਹੁਤ ਇੱਕ ਛੋਟਾ ਜਿਹਾ ਫਿਊ ਪਰਸੈਂਟੇਜ ਜਾਂ 0.1% ਤੋਂ ਵੀ ਘੱਟ ਜਿਹੜੀ ਹੂੰ। ਓਵਰਆਲ ਪਾਪੂਲੇਸ਼ਨ ਹੈਗੀ ਆ। ਪਰ ਜੀ। ਆਪਾਂ ਗਿਣ ਸਕਦੇ ਹਾਂ ਵੀ ਆਪਣੇ ਕਿੰਨੇ ਜੀ ਜਿਹੜੇ ਆ ਇਦਾਂ ਦੇ ਹਿੱਟ ਐਂਡ ਰਨ ਕੇਸ ਦਾ ਸ਼ਿਕਾਰ ਹੋਏ ਨੇ। ਜੀ। ਅੱਜ ਜਿਹੜੀ ਖਬਰ ਕੀਤੀ, ਦੋ ਬੀਬੀਆਂ ਇਹ ਹੋ ਗਈਆਂ। ਇਸ ਤੋਂ ਪਹਿਲਾਂ ਇੱਕ ਸੇਵਾਦਾਰ ਸੈਨੋਜ਼ੇ ਗੁਰੂ ਘਰ ਦੇ, ਉਹਨਾਂ ਦੇ ਨਾਲ ਇਹ ਜਿਹੜਾ ਆ ਮਾੜਾ ਦੁਖਾਂਤ ਦੁਰਘਟਨਾ ਜਿਹੜੀ ਵਾਪਰੀ, ਉਸ ਤੋਂ ਪਹਿਲਾਂ ਵੀ ਇਦਾਂ ਦੀ ਜਿਹੜੀ ਉਹ ਵਾਪਰ ਗਈ। ਸੋ ਇਸ ਨੂੰ ਲੈ ਕੇ ਜਿਹੜੇ ਪੈਡੈਸਟਰੀਅਨ ਤੇ ਜਿਹੜੇ ਗੱਡੀ ਚਾਲਕ ਨੇ, ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਅੱਜ ਕੱਲ੍ਹ ਪ੍ਰਵੀਨ ਜੀ ਇਦਾਂ ਦੇਖਿਆ ਆ ਆਪਾਂ ਵੀ, ਦੇਖੋ ਹੁਣ ਹਰ ਇੱਕ ਦੇ ਕੋਲ ਫੋਨ ਆ, ਵੱਖ-ਵੱਖ ਸੇਵਾਵਾਂ ਬੰਦੇ ਦੇ ਉਸ ਫੋਨ ਦੇ ਵਿੱਚ ਹੁੰਦੀਆਂ ਆ, ਤੇ ਆਪਾਂ ਬਿਲਕੁਲ। ਆਪਾਂ ਦੇਖ ਲੈਂਦੇ ਆ ਵੀ ਉਹਨਾਂ ਨੇ ਕੰਨਾਂ 'ਚ ਕਈ ਵਾਰੀ ਦੋਨੋਂ ਪਾਸੇ ਹੀ ਹੈਡਫੋਨ ਜਿਹੜੇ ਉਹ ਲਾਏ ਹੁੰਦੇ ਆ। ਲਾਏ ਹੁੰਦੇ ਆ। ਉਹਨਾਂ ਨੂੰ ਆਪਣੇ ਆਲੇ ਦੁਆਲੇ ਦਾ ਪਤਾ ਨਹੀਂ ਲੱਗਦਾ, ਤਾਂ ਉਹਦੇ ਕਰਕੇ ਹਾਦਸਾ ਜਿਹੜਾ ਉਹ ਵਾਪਰ ਸਕਦਾ ਆ। ਹੂੰ। ਦੂਜਾ ਸਭ ਤੋਂ ਵੱਡਾ ਕਲਪ੍ਰਿਟ ਫੋਨ ਜਿਹੜਾ ਚਾਲਕ ਦੇ ਹੱਥ ਦੇ ਵਿੱਚ ਰਹਿੰਦਾ ਆ, ਉਹ ਸਭ ਬਿਲਕੁਲ। ਤੋਂ ਵੱਡਾ ਜਿਹੜਾ ਉਹ ਵੇਖੋ,
ਆਪਾਂ ਸਾਰੇ ਹੀ ਇੱਥੇ ਗੱਡੀ ਚਲਾਉਂਦੇ ਆ, ਦਿਲ ਤੇ ਹੱਥ ਰੱਖ ਕੇ ਕਹੋ ਵੀ ਅਸੀਂ ਕਦੀ ਫੋਨ ਨੂੰ ਹੱਥ ਨਹੀਂ ਲਾਇਆ ਗੱਡੀ ਚਲਾਉਂਦੇ ਹੂੰ। ਹੋਏ। ਇਹ ਕੋਈ ਹੋ ਵੀ ਨਹੀਂ ਸ਼ਾਇਦ ਸਕਦਾ, ਕੋਈ ਸ਼ਾਇਦ ਏਦਾਂ ਕਹਿ ਨਹੀਂ ਸਕੂਗਾ। ਇਸ ਨਹੀਂ ਦੇ ਕਹਿ ਸਕਦੇ। ਵਿੱਚ ਇਹ ਸਮਾਮ 'ਚ ਸਾਰੇ ਹੀ ਰੰਗੇ ਨੇ। ਪਰ ਇਹ ਆ ਵੀ ਭਾਈ ਜਦੋਂ ਜ਼ਿਆਦਾ ਧਿਆਨ ਤੁਹਾਡਾ ਇੱਧਰਲੇ ਪਾਸੇ ਨੂੰ ਹੋਣ ਲੱਗ ਜਾਂਦਾ ਆ, ਤਾਂ ਹੂੰ, ਫਿਰ ਹਾਦਸੇ ਵਾਪਰਨ ਦੀ ਜਿਹੜੀ ਕਹਿ ਲਓ ਵੀ ਪਰਸੈਂਟੇਜ ਆ, ਉਹ ਹੂੰ, ਬਹੁਤ ਜ਼ਿਆਦਾ ਵੱਧ ਜਾਂਦੀ ਆ। ਜੀ, 2 ਸਕਿੰਟ ਵੀ ਤੁਹਾਡੀਆਂ ਅੱਖਾਂ ਸੜਕ ਤੋਂ ਪਰੇ ਹੁੰਦੀਆਂ ਨੇ, ਤਾਂ ਓਨੇ ਕੁ ਦੇ ਵਿੱਚ ਕਿਉਂਕਿ ਗੱਡੀ ਤੇ ਜਾ ਰਹੀ ਹੈ ਕੋਈ 60 ਤੇ ਕੋਈ 80 ਤੇ, ਆਪਾਂ ਚਲੋ ਫ੍ਰੀਵੇ ਦੀ ਗੱਲ ਕਰਦੇ, ਈਵਨ ਜੇ ਆਪਾਂ ਰੈਜ਼ੀਡੈਂਸ਼ੀਅਲ ਏਰੀਏ 'ਚ ਵੀ ਆ, ਚਾਹੇ ਅ 30 ਤੇ ਆ, ਚਾਹੇ ਘੱਟ 30-40 ਵੀ ਤਾਂ ਆ, ਮਿਨੀਮਮ ਸਪੀਡ ਹੈ। ਮਿਨੀਮਮ ਚੱਲ ਰਹੀ ਆ। ਸੋ ਤਾਂ ਵੀ ਜਿਹੜਾ ਆ ਉਹ ਪਤਾ ਨਹੀਂ ਲੱਗਦਾ, ਪਲ ਦੇ ਵਿੱਚ ਕੋਈ ਅੱਗੇ ਆ ਜੇ, ਕੁਛ ਹੂੰ, ਆ ਜਾਂਦਾ ਆ, ਗੱਡੀ ਆਊਟ ਆਫ ਕੰਟਰੋਲ ਹੋ ਜਾਂਦੀ ਆ ਤੇ ਕਿਸੇ 'ਚ ਜਾ ਵੱਜਦੀ ਆ। ਸੋ ਇਹੀ ਘਟਨਾ ਜਿਹੜੀ ਆ, ਇਹ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਬਣੀ ਹੋਈ ਹੋ ਸਕਦੀ ਆ। ਅਜੇ ਆਪਣੇ ਕੋਲ ਕੋਈ ਇਹ ਨਹੀਂ ਹੈਗੇ, ਤੱਥ ਨਹੀਂ ਹੈਗੇ। ਇਹ ਇੱਕ ਉਦਾਹਰਣ ਆ, ਕਿਉਂਕਿ ਏਦਾਂ ਬਹੁਤ ਵਾਰੀ ਹੋ ਚੁੱਕਾ ਆ ਵੀ ਜਿਹੜਾ ਗੱਡੀ ਚਾਲਕ ਆ ਉਸਦਾ ਧਿਆਨ ਫ਼ੋਨ 'ਚ ਹੋਣ ਕਰਕੇ ਦੁਰਘਟਨਾ ਜਿਹੜੀ ਘਟੀ। ਆਪ ਵੀ ਕਈ ਵਾਰੀ ਜ਼ਖਮੀ ਹੁੰਦੇ, ਆਪ ਵੀ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਦੂਜਿਆਂ ਨੂੰ ਵੀ ਜਿਹੜਾ ਉਹ ਨਾਲ ਲੈ ਬਹਿੰਦੇ ਆ। ਸੋ ਜੀ। ਇਹ ਵਰਤਾਰਾ ਬਹੁਤ ਗਲਤ ਵਾਲੇ ਪਾਸੇ ਨੂੰ ਚੱਲ ਰਿਹਾ ਹੈਗਾ ਆ। ਬਿਲਕੁਲ, ਬਿਲਕੁਲ। ਰਾਜ ਜੀ, ਜਿਵੇਂ ਤੁਸੀਂ ਨਾ ਇੱਕ 2016 ਦੀ ਰਿਪੋਰਟ ਜਿਹੜੀ ਹੈ, ਉਹ ਕੋਟ ਕੀਤੀ ਹੈ, ਇੱਥੇ ਸਾਨੂੰ ਆંકੜੇ ਦੱਸੇ ਨੇ ਵੀ ਉਹ ਵਾक़ਈ ਚਿੰਤਾਜਨਕ ਗੱਲਾਂ ਨੇ ਉਹ, ਕਿ ਕਿਵੇਂ ਇਹ ਚੀਜ਼ਾਂ ਵੱਧ ਰਹੀਆਂ ਨੇ ਤੇ ਕਿਵੇਂ ਅਸੀਂ ਇਹਨਾਂ ਦੇ ਨਾਲ ਨਜਿੱਠਣ ਜਾਂ ਠੱਲ ਪਾਉਣ ਦੀ ਬਜਾਏ ਸਗੋਂ ਵੇਸਲੇ ਹੋ ਕੇ ਆਪਦੇ ਫ਼ੋਨਾਂ ਦੇ ਵਿੱਚ ਮਸਤ ਹਾਂ। ਹਾਊਸ ਗ੍ਰੈਲ ਦੀ ਇੱਕ ਰਿਪੋਰਟ ਆਈ ਸੀ 2022, ਜਦੋਂ ਸ਼ੁਰੂ ਹੋ ਰਿਹਾ ਸੀਗਾ, ਜਦੋਂ ਇੱਕ ਬਹੁਤ ਵੱਡੀ ਬਹਿਸ ਅਮਰੀਕਾ ਦੇ ਵਿੱਚ ਹਿੱਟ ਐਂਡ ਰਨ ਤੇ ਚੱਲੀ ਸੀਗੀ। ਉਹ ਇਸ ਗੱਲ ਦੀ ਸ਼ਾਦੀ ਭਰਦੀ ਆ, ਹਾਲਾਂਕਿ ਉਹਨਾਂ ਨੇ ਕਿਹਾ ਵੀ ਹੈ ਕਿ ਇਹ ਜਿਹੜੇ ਆંકੜੇ ਨੇ ਉਹ ਥਰਡ ਸੋਰਸਿਸ ਤੋਂ ਅਸੀਂ ਜਿਹੜੇ ਆ ਲਏ ਆ, ਤੇ ਇਸ ਕਰਕੇ ਹੋ ਸਕਦਾ ਹੈ ਕੋਈ ਥੋੜ੍ਹੀ ਬਹੁਤ ਇੱਧਰ-ਉੱਧਰ 1-2 ਹਜ਼ਾਰ ਇੱਧਰ-ਉੱਧਰ ਉੱਤੇ ਥੱਲੇ ਹੋਣ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਗਰਾਊਂਡ ਤੋਂ ਵੀ ਇਹਦੇ ਬਾਬਤ ਆંકੜੇ ਜਿਹੜੇ ਆ ਇਕੱਠੇ ਕੀਤੇ ਜਾਣ। 38,000 ਮੌਤਾਂ ਹੋਈਆਂ ਨੇ, ਹੁੰਦੀਆਂ ਨੇ ਹਰ ਸਾਲ ਯੂਐਸ ਦੇ ਵਿੱਚ ਹਿੱਟ ਐਂਡ ਰਨ ਮਾਮਲੇ ਦੇ ਵਿੱਚ। ਬਹੁਤੇ ਲੋਕ ਜਦੋਂ ਹਿੱਟ ਐਂਡ ਰਨ ਵਾਪਰਦਾ ਉਦੋਂ ਜਿਉਂਦੇ ਹੁੰਦੇ ਨੇ। ਜੀ। ਇਹ ਸਾਨੂੰ ਇੱਥੇ ਗੌਰ ਗੌਰ ਕਰਨ ਵਾਲੀ ਗੱਲ ਆ। ਹੂੰ। ਜਦੋਂ ਹਿੱਟ ਐਂਡ ਰਨ ਵਾਪਰਦਾ ਵਾ, ਉਹ ਜਿਉਂਦੇ ਹੁੰਦੇ ਨੇ, ਪਰ ਐਟ ਅ ਟਾਈਮ ਕੋਈ ਵੀ ਫਸਟ ਏਡ ਨਾ ਮਿਲਣ ਕਰਕੇ ਔਰ ਹੌਸਪੀਟਲਾਈਜ਼ ਨਾ ਕਰਨ ਕਰਕੇ, ਕਿਉਂਕਿ ਵਿਦਇਨ 10 ਮਿੰਟਸ, ਵਿਦਇਨ 5 ਮਿੰਟਸ ਜਾਂ 15-20 ਮਿੰਟਾਂ ਦੇ ਵਿੱਚ ਜੇ ਕਿਸੇ ਨੂੰ ਮੁੱਢਲੀ ਸਹਾਇਤਾ ਮਿਲ ਜਾਵੇ, ਤਾਂ ਉਹਦੇ ਚਾਂਸਸ ਵੱਧ ਜਾਂਦੇ ਨੇ ਜ਼ਿੰਦਗੀ ਬਚਣ ਦੇ। ਤਾਂ ਉਹ ਕਹਿੰਦੇ ਕਿ ਉਹ ਰਿਪੋਰਟ ਦੀ ਜਿਹੜੀ ਸਟੱਡੀ ਆ, ਉਹ ਕਹਿੰਦੀ ਕਿ ਬਹੁਤੇ ਲੋਕਾਂ ਦੀ ਮੌਤ ਸਿਰਫ ਇਸ ਕਰਕੇ ਹੋਈ ਕਿ ਜਦੋਂ ਹਿੱਟ ਐਂਡ ਰਨ ਵਾਪਰਿਆ ਤਾਂ ਜਿਹੜਾ ਉਹ ਚਾਲਕ ਸੀਗਾ, ਕੋਈ ਵੀ ਸੀਗਾ, ਉਹ ਖੜਿਆ ਨੀ ਗਾ, ਤੇ ਉਹਨਾਂ ਨੂੰ ਮੌਕੇ ਤੇ ਮੈਡੀਕਲ ਜਿਹੜੀ ਸਹਾਇਤਾ ਵਾ, ਉਹ ਨਹੀਂ ਮਿਲ ਸਕੀ। ਹੋ ਸਕਦਾ ਉਹਨਾਂ ਦੀ ਜ਼ਿੰਦਗੀ ਬਚ ਜਾਂਦੀ। 33% ਹਾਦਸੇ ਜਿਹੜੇ ਆ, ਇਹਨਾਂ ਚੋਂ ਤੀਜਾ ਹਿੱਸਾ ਉਹ ਰਾਤ ਸਮੇਂ ਵਾਪਰੇ ਆ। ਜੀ, ਜੀ। ਰਾਤ ਸਮੇਂ ਮਤਲਬ ਕਲੱਬਾਂ ਤੋਂ ਵਾਪਰਦੇ ਟਾਈਮ, ਜਦੋਂ ਮੋਸਟਲੀ ਆਪਾਂ ਕਲੱਬਾਂ ਦੇ ਵਿੱਚ ਜਾਂਦੇ ਹਾਂ, ਪੱਬਾਂ ਦੇ ਵਿੱਚ ਜਾਂਦੇ ਹਾਂ, ਉਹ ਉਸ ਟਾਈਮ ਦੇ ਵਿੱਚ, ਕਿਉਂਕਿ ਸ਼ਿਫਟਾਂ ਵੀ ਬਦਲਦੀਆਂ ਨੇ, ਜਿਹੜੇ ਰਾਤ ਨੂੰ ਕੰਮ ਕਰਨ ਵਾਲੇ ਹੁੰਦੇ ਨੇ ਜਾਂ ਕਿਵੇਂ ਵੀ, ਹਨਾ। ਤਾਂ ਤੀਜਾ ਹਿੱਸਾ ਜਿਹੜੇ ਹਾਦਸੇ ਆ, ਉਹ ਰਾਤ ਸਮੇਂ ਵਾਪਰੇ ਆ। ਤਕਰੀਬਨ 10 ਵਜੇ ਤੋਂ ਬਾਅਦ ਕਹਿ ਲਓ ਜਾਂ ਜੀ। 9 ਵਜੇ ਤੋਂ ਬਾਅਦ ਕਹਿ ਲਓ। ਜਿਹੜੇ ਇਹਦਾ ਹੀ ਤੀਜਾ ਹਿੱਸਾ ਵਾ, ਉਹ ਇਹ ਹੈ ਕਿ ਜਿਹੜੇ ਬਹੁਤੇ ਲੋਕਾਂ ਦੀ ਸ਼ਰਾਬ ਪੀਤੀ ਹੋਈ ਸੀ। ਇੱਕ ਤਾਂ ਮਤਲਬ ਇਹ ਹੋ ਗਿਆ ਨਾ ਕਿ ਰਾਤ ਨੂੰ ਹਾਦਸੇ ਵਾਪਰ ਗਏ, ਜਿਹੜੇ ਕੁੱਲ ਹਾਦਸੇ ਉਹਦਾ ਤੀਜਾ ਹਿੱਸਾ। ਤੀਜੇ ਹਿੱਸੇ ਤੋਂ ਵੱਧ ਉਹ ਲੋਕ ਨੇ ਕੁੱਲ ਹਾਦਸਿਆਂ ਦੇ ਵਿੱਚ, ਜਿਨ੍ਹਾਂ ਨੇ ਸ਼ਰਾਬ ਪੀ ਕੇ ਕਿਸੇ ਨਾ ਕਿਸੇ ਹਾਦਸੇ ਨੂੰ ਅੰਜਾਮ ਦਿੱਤਾ। ਔਰ ਦੂਜੀ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਸਾਡੇ ਬੱਚੇ ਆ ਛੋਟੇ, ਜਿਹੜੇ ਮੇਰਾ ਖਿਆਲ ਹੈ ਕਿ 10 12 ਸਾਲ ਸਾਲ ਤੋਂ ਤੋਂ ਘੱਟ। ਥੱਲੇ-ਥੱਲੇ ਬੱਚੇ ਆ। ਜੀ। 2019 ਦੀ ਗੱਲ ਆ ਵੀ ਜਦੋਂ 600 ਜਿਹੜੇ ਆ ਬੱਚੇ ਉਹ ਮਰ ਗਏ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਸੀ। ਮਤਲਬ ਜੀ। ਬੱਚੇ ਨੂੰ ਵੇਖ ਕੇ ਵੀ ਅਸੀਂ ਸਲੋ ਨਹੀਂ ਹੋ ਰਹੇ। ਬ ਹਿੱਟ ਐਂਡ ਰਨ ਹੋ ਗਿਆ, ਉਹ ਤਾਂ ਐਕਸੀਡੈਂਟਲੀ ਹੋ ਗਿਆ ਵਾ। ਪਰ ਜਦੋਂ ਮਦਹੋਸ਼ੀ ਦੇ ਵਿੱਚ ਕਾਰ ਚਲਾਉਣਾ, ਤਾਂ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਮੂਹਰੇ ਕੌਣ ਆ ਗਿਆ ਵਾ, ਕੌਣ ਸੜਕ ਪਾਰ ਕਰ ਰਿਹਾ ਵਾ। ਨਸ਼ੇ ਦੀ ਹਾਲਤ ਦੇ ਵਿੱਚ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਮੂਹਰੇ ਜਵਾਕ ਆ ਜਾਂ ਕੁਛ ਆ। ਈਵਨ ਕਿ ਕਈ ਚੀਜ਼ਾਂ ਦੇ ਵਿੱਚ ਇਹ ਵੀ ਸਟੱਡੀ ਦੇ ਵਿੱਚ ਆਈ ਇਹ ਗੱਲ ਵੀ ਉਹ ਰੋਕ ਸਕਦੇ ਸੀਗੇ। ਵਹੀਕਲ ਰੋਕਿਆ ਜਾ ਸਕਦਾ ਸੀਗਾ। ਮਤਲਬ ਛੋਟੀ ਸਪੀਡ ਤੇ ਸੀਗਾ, ਉਹਨੇ ਹੌਲੀ ਟੱਕਰ ਮਾਰੀ ਆ, ਪਰ ਹੌਲੀ ਟੱਕਰ ਐਸੀ ਵੱਜੀ ਕਿ ਉਹ ਬੰਦਾ ਵਿਚਾਰਾ ਨਾਰਮਲ ਹਾਲਾਤ ਦੇ ਵਿੱਚ ਸੀਗਾ, ਉਹਨੂੰ ਹੈ ਹੀ ਨਹੀਂ ਸੀਗਾ ਕਿ ਕੋਈ ਪਿੱਛੋਂ ਵੀ ਚਲਾ ਰਿਹਾ ਜਾਂ ਕਿਵੇਂ ਮੈਨੂੰ ਹਿੱਟ ਐਂਡ ਰਨ ਹੋਊਗਾ। ਸੋ ਅਚੇਤ ਅਵਸਥਾ ਦੇ ਵਿੱਚ ਵੀ ਕਈ ਚੀਜ਼ਾਂ ਐਸੀਆਂ ਵਾਪਰੀਆਂ, ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ। ਜੀ। ਜੀ। ਸੋ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਇਹ ਸੇਫਟੀ ਨੂੰ ਕਿੱਦਾਂ ਸਤਰਕ ਰਹਿ ਸਕਦੇ ਆ, ਚਾਲਕਾਂ ਦੇ ਉੱਤੇ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ, ਕੀ ਉਹਨਾਂ ਨੂੰ ਹੋਰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ, ਤੁਸੀਂ ਕੀ ਪ੍ਰੀਕਾਸ਼ਨ ਲੈਂਦੇ ਹੋ ਜਦੋਂ ਤੁਸੀਂ ਸੈਰ ਕਰਨ ਦੇ ਲਈ ਜਾਂਦੇ ਆ ਰੋਡਸ ਦੇ ਉੱਤੇ,
ਇਹ ਵੀ ਜ਼ਰੂਰ ਆਪਣੇ ਜਿਹੜੇ ਸੇਫਟੀ ਟਿਪਸ ਆ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰੋ, ਕਿਉਂਕਿ ਇਦਾਂ ਕਰਕੇ ਕਿਸੇ ਦੀ ਜਾਨ ਬਚ ਸਕਦੀ ਹੈ, ਕੋਈ ਹਾਦਸੇ ਤੋਂ ਬਚਾਅ ਹੋ ਜਾਵੇ, ਉਹ ਵੀ ਇੱਕ ਵੱਡੀ ਗੱਲ ਹੋਊਗੀ। ਆਪਣੇ ਨਾਲ ਪ੍ਰਵੀਨ ਜੀ ਜੁੜੇ ਨੇ, ਪਲਵਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਲਵਿੰਦਰ ਜੀ। ਰਵਿੰਦਰ ਜੀ ਤੁਸੀਂ ਔਨ 에ਅਰ ਹੋ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ ਹਾਂਜੀ, ਹਾਂਜੀ, ਸਤਿ ਤੁਸੀਂ ਸ਼੍ਰੀ ਔਨ ਅਕਾਲ 에ਅਰ ਜੀ। ਹੋ। ਤੁਸੀਂ ਮੈਂ ਕਿਹਾ ਪੁੱਛਿਆ ਸੀ ਨਾ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਕਿਸੇ ਨੇ ਫੋਨ ਟੱਚ ਕੀਤਾ ਕਿ ਨਹੀਂ ਕੀਤਾ। ਹਾਂਜੀ ਮੈਂ ਆਪਣੇ ਦਿਲ ਤੇ ਹੱਥ ਰੱਖਦੀ ਆ, ਮੈਂ ਕਿਸੇ ਦੀ ਨਹੀਂ ਗਾਰੰਟੀ ਲੈਂਦੀ ਹਾਂਜੀ, ਕਿਉਂ। ਅਸੀਂ ਜਿਹੜੇ ਬੁੱਢੇ ਠੇਰੇ ਉਹ ਨਹੀਂ ਕਰਦੇ, ਸਭ ਯੰਗ ਜਨਰੇਸ਼ਨ ਕਰਦੀ ਹੈ ਸਭ ਕੁਛ। ਨਹੀਂ ਚਲੋ ਬਹੁਤ ਚੰਗਾ ਲੱਗਿਆ ਜੀ ਸਾਨੂੰ ਤਾਂ, ਜੇ ਤੁਸੀਂ ਚਲੋ ਇੱਕ ਕਾਲਰ ਤਾਂ ਆਏ ਐਸੇ ਜਿਨ੍ਹਾਂ ਨੇ ਜਿਹੜੇ ਬੜੀ ਇਮਾਨਦਾਰੀ ਨਾਲ ਕਹਿਣਾ ਪਊਗਾ ਤੁਹਾਨੂੰ ਵੀ ਮੈਂ ਕਦੇ ਮੋਬਾਈਲ ਯੂਜ਼ ਨਹੀਂ ਕੀਤਾ ਜੀ। ਨਹੀਂ, ਜੇ ਸਾਨੂੰ ਆ ਵੀ ਜਾਵੇ ਫੋਨ ਨਾ, ਅਸੀਂ ਗੱਡੀ ਸਾਈਡ ਤੇ ਲਾ ਕੇ ਗੱਡੀ ਬੰਦ ਕਰਕੇ ਫੋਨ ਸੁਣ ਲਈਦਾ ਵੀ ਜੇ ਜ਼ਰੂਰੀ ਆ, ਲੰਬੀ ਚੌੜੀ ਗੱਲ ਆ ਜੀ ਤੇ ਫਿਰ ਕਰ ਲਓ, ਨਹੀਂ ਤਾਂ ਫਿਰ ਠੀਕ ਆ, ਓਕੇ ਆ। ਅਸੀਂ ਕਦੀ ਨਹੀਂ ਏਦਾਂ ਕੀਤਾ ਹੈਗਾ। ਚਲੋ ਠੀਕ ਹੈ ਜੀ, ਸ਼ੁਕਰੀਆ ਠੀਕ ਜੀ, ਥੈਂਕ ਯੂ। ਜਦੋਂ ਬੱਸਾਂ ਚੋਂ ਵੀ ਉਤਰਦੇ ਕੰਨਾਂ ਦੇ ਵਿੱਚ ਲਾਏ ਹੁੰਦੇ ਆ ਨਾ, ਇਹ ਥੋੜਾ ਜਿਹਾ ਸਕੂਲਾਂ ਵਿੱਚ ਵੀ ਦੱਸਣਾ ਚਾਹੀਦਾ, ਜਾਂ ਕਿੱਦਾਂ ਵੀ ਉਹਨਾਂ ਨੂੰ ਕੋਈ ਸੁਰਤ ਸੰਭਾਲ ਲਈ ਮੋਹਰੇ ਦੇਖੀ ਜਾਂਦੇ ਆ, ਨਾ ਕੰਨਾਂ ਤੋਂ ਸੁਣਦਾ ਨਾ ਅੱਖਾਂ ਤੋਂ ਦੀਦਾ ਉਹਨਾਂ ਨੂੰ। ਇਹ ਸਹੀ ਆ। ਭਾਵੇਂ ਕੋਈ ਵਿੱਚ ਵੱਜਦਾ ਫਿਰਦਾ, ਕੋਈ ਕੁਛ ਕਰਦਾ ਫਿਰਦਾ, ਤੇ ਇਹ ਥੋੜਾ ਨਾ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਆ। ਜੀ ਜੀ, ਤੇ ਚਲੋ, ਥੈਂਕ ਯੂ ਜੀ। ਥੈਂਕ ਯੂ ਬੇਟੇ, ਜੀ ਓਕੇ ਸ਼ੁਕਰੀਆ ਜੀ, ਜੀ। ਬਾਏ। ਥੈਂਕ ਯੂ। ਸੋ ਇਹਦੇ ਵਿੱਚ ਇਹ ਆ, ਦੇਖੋ ਹੁਣ ਤਕਰੀਬਨ ਪ੍ਰਵੀਨ ਜੀ ਸਾਰੀਆਂ ਗੱਡੀਆਂ ਅਜਿਹੀਆਂ ਜਿਨ੍ਹਾਂ ਵਿੱਚ ਬਲੂਟੁੱਥ ਦੀ ਸੇਵਾਵਾਂ ਨੇ। ਫੋਨ ਤੁਸੀਂ ਹੈਂਡਸ ਫ੍ਰੀ ਕਰਕੇ ਜਿਹੜੀ ਉਹ ਗੱਲ ਕਰ ਸਕਦੇ। ਕੈਲੀਫੋਰਨੀਆ ਦੇ ਵਿੱਚ ਤੇ ਹੋਰ ਬਹੁਤ ਸਾਰੇ ਸੂਬਿਆਂ 'ਚ ਬੜੀ ਸਖਤੀ ਆ, ਕਾਨੂੰਨ ਬਣੇ ਨੇ, ਨਵੇਂ-ਨਵੇਂ ਲਾਅ ਆਏ ਨੇ ਵੀ ਤੁਸੀਂ ਹੈਂਡ ਹੈਲਡ ਡਿਵਾਈਸ ਨਹੀਂ ਰੱਖ ਸਕਦੇ। ਤਕਰੀਬਨ USA ਦੇ ਸਾਰੇ ਹੀ ਸੂਬਿਆਂ ਦੇ ਵਿੱਚ ਅਜਿਹੀਆਂ ਜਿਹੜੀਆਂ ਕਹਿ ਲਓ ਵੀ ਕਾਨੂੰਨ ਹੈਗੇ ਨੇ, ਵੀ ਉਹ ਇਸ ਚੀਜ਼ ਨੂੰ ਕਾਨੂੰਨ ਦੀ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਜਿਹੜੀ ਉਹ ਮੰਨੀ ਜਾਂਦੀ ਆ। ਵੱਡੇ-ਵੱਡੇ ਫਾਈਨ ਵੀ ਆ, ਪਰ ਅਫਸੋਸ ਵਾਲੀ ਗੱਲ ਆ ਵੀ ਇਹਦੀ ਇਨਫੋਰਸਮੈਂਟ ਘੱਟ ਹੈਗੀ। ਕਾਰਨ ਇਹ ਆ ਵੀ ਪੁਲਿਸ ਆਲਰੇਡੀ ਹੋਰ ਕੰਮਾਂ 'ਚ ਇੰਨੀ ਬਿਜ਼ੀ ਆ ਵੀ ਉਹ ਏਦਾਂ ਦੇ ਟ੍ਰੈਫਿਕ ਵਾਇਓਲੇਸ਼ਨਸ ਦੇਣ ਦੇ ਲਈ ਉਹਨਾਂ ਦੇ ਕੋਲ ਬਹੁਤਾ ਵਕਤ ਨਹੀਂ ਆ। ਉਹ ਲੋਕਾਂ ਦੀ ਇਮਾਨਦਾਰੀ ਦੇ ਉੱਤੇ ਚੱਲਦੇ ਆ ਵੀ ਜੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਤੇ ਭਾਈ ਤੁਸੀਂ ਏਦਾਂ ਨਾ ਕਰੋ। ਇਹ ਭੈਣ ਜੀ ਨੇ, ਮਾਤਾ ਜੀ ਨੇ ਇਹ ਕਿਹਾ ਵੀ ਚਲੋ ਇਹ ਤਾਂ ਰੋਡ ਤੇ ਸਾਈਡ ਤੇ ਜਾ ਕੇ ਫੋਨ ਜਿਹੜਾ ਉਹ ਅਟੈਂਡ ਕਰ ਲੈਂਦੇ ਆ, ਪਰ ਇਹਦੇ ਵਿੱਚ ਆਪਾਂ ਜਿਹੜੇ ਸੜਕ ਤੇ ਜਾ ਰਹੇ, ਸਾਈਡ ਤੇ ਜਾ ਰਹੇ ਲੋਕਾਂ ਦਾ ਜ਼ਿਆਦਾ ਕਸੂਰ ਨਹੀਂ ਕੱਢ ਸਕਦੇ। ਪੈਡੈਸਟਰੀਅਨ ਹੈਜ਼ ਦਾ ਵੇ ਈਵਨ ਵੈਨ ਹੀ ਔਰ ਸ਼ੀ ਇਜ਼ ਰੋਂਗ। ਜੇ ਉਹ ਗਲਤੀ ਦੇ ਨਾਲ ਵੀ ਜਾਣ-ਬੁੱਝ ਕੇ ਵੀ ਜਿੱਦਾਂ ਵੀ ਉਹ ਆ ਗਿਆ, ਭਾਈ ਉਹਦੀ ਜਾਨ ਨੂੰ ਬਚਾਉਣਾ ਆਪਣੀ ਜ਼ਿੰਮੇਵਾਰੀ ਆ, ਜਿਹੜਾ ਇਸ ਟਾਈਮ ਗੱਡੀ ਦਾ ਚਾਲਕ ਹੁੰਦਾ ਆ। ਸੋ ਇਹ ਇੱਕ ਅਹਿਮ ਜਿਹੜੀ ਉਹ ਗੱਲ ਹੁੰਦੀ ਆ। ਸੋ ਗੱਡੀ ਵਾਲੇ ਦੀ ਜ਼ਿੰਮੇਵਾਰੀ ਆਈ ਥਿੰਕ ਜ਼ਿਆਦਾ ਜਿਹੜੀ ਇਸ ਚੀਜ਼ ਦੇ ਵਿੱਚ ਬਣਦੀ। ਮੈਂ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਫਾਰਿਗ ਨਹੀਂ ਕਰਦਾ। ਓਬਵੀਅਸਲੀ ਤੁਰਨ ਵਾਲੇ ਦੀ ਵੀ ਓਨੀ ਹੀ ਜ਼ਿੰਮੇਵਾਰੀ ਹੈਗੀ ਆ ਵੀ ਉਹ ਕਿੱਥੇ ਜਾ ਰਿਹਾ, ਵੀ ਪਾਣੀ 'ਚ ਡਿੱਗਣ ਡਿਆ, ਵੀ ਉੱਥੋਂ ਛਾਲ ਵੱਜ ਜਾਣੀ ਆ ਕਿ ਖੰਭੇ 'ਚ ਵੱਜਣ ਦਿਆ ਆ, ਵੀ ਮੇਨ ਚੱਲਦੀ ਟ੍ਰੈਫਿਕ ਦੇ ਵਿੱਚ ਆ ਰਿਹਾ, ਉਹਦਾ ਧਿਆਨ ਉਹਨੇ ਖੁਦ ਵੀ ਜਿਹੜਾ ਉਹ ਰੱਖਣਾ ਆ। ਪਰ ਜਿਹੜਾ ਗੱਡੀ ਚਲਾ ਰਿਹਾ ਆ ਉਹਦੇ ਤੇ ਸਤਰਕਤਾ ਜ਼ਿਆਦਾ ਆ। ਆਪਾਂ ਹਮੇਸ਼ਾ ਹੀ ਦੇਖਦੇ ਹਾਂ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ, ਜਿਹੜੀ ਵੀ ਐਕਸੀਡੈਂਟ ਹੋਈ ਚੀਜ਼ ਉਹਦੇ ਵਿੱਚ ਜਿਹੜੀ ਵੱਡੀ ਗੱਡੀ ਹੁੰਦੀ ਆ ਜਾਂ ਵੱਡਾ ਟਰੱਕ ਹੁੰਦਾ ਆ, ਕਸੂਰ ਉਹਦਾ ਹੀ ਜ਼ਿਆਦਾ ਉਹਦਾ ਹੀ ਕੱਢਿਆ ਮੰਨਿਆ ਜਾਂਦਾ। ਜਾਂਦਾ ਆ। ਸੋ ਇਹ ਚੀਜ਼ ਦੇ ਵਿੱਚ ਕਹਿ ਸਕਦੇ ਹਾਂ ਵੀ ਇਹ ਇੱਕ ਵੱਡੀ ਪ੍ਰੋਬਲਮ ਆ। 9% ਜਿਹੜੇ ਨੌਜਵਾਨਾਂ ਦੇ ਦੁਆਰਾ ਕਾਰ ਐਕਸੀਡੈਂਟ ਹੁੰਦੇ ਨੇ US ਦੇ ਵਿੱਚ, ਉਹ ਡਿਸਟਰੈਕਟਿਡ ਡਰਾਈਵਿੰਗ ਹੁੰਦੀ ਆ। ਡਿਸਟਰੈਕਟਿਵ ਡਰਾਈਵਿੰਗ ਇਹੀ ਆ ਵੀ ਤੁਸੀਂ ਟੈਕਸਟ ਕਰ ਰਹੇ ਹੋ, ਟੈਕਸਟ ਦੇਖ ਰਹੇ ਹੋ, ਫੋਨ ਦੇ ਉੱਤੇ ਨਜ਼ਰ ਆ ਜਾਂ ਇੱਧਰ-ਉੱਧਰ ਜਿਹੜਾ ਉਹ ਤੁਹਾਡਾ ਧਿਆਨ ਹੈਗਾ ਆ, ਉਹਦੇ ਕਰਕੇ ਬਹੁਤ ਵੱਡੇ ਜਿਹੜੇ ਹਾਦਸੇ ਆ ਉਹ ਵਾਪਰ ਜਾਂਦੇ ਨੇ। ਬਿਲਕੁਲ ਰਾਜ ਜੀ, ਤੁਸੀਂ ਸਾਨੂੰ ਇਸ ਤਾਂ ਸਮਝਣਾ ਪੈਣਾ ਥੋੜਾ ਜਿਹਾ ਵੀ ਤੁਸੀਂ ਘਰੇ ਨਹੀਂ ਹੋ ਕਿ ਤੁਸੀਂ ਹੈਡਫੋਨ ਲਾਈ ਰੱਖੋ, ਕਿਉਂਕਿ ਘਰੇ ਤਾਂ ਚਲੋ ਆਪਾਂ ਹੈਗੇ ਆ, ਆਪਾਂ ਨੂੰ ਪਤਾ ਹੁੰਦਾ ਕਿ ਆਹ ਚੀਜ਼ ਇੱਥੇ ਪਈ, ਆਹ ਚੀਜ਼ ਇੱਥੇ ਪਈ ਹੈ। ਆਪਾਂ ਉਹਨਾਂ ਧਿਆਨ ਦੇ ਨਾਲ ਵੀ ਨਹੀਂ ਘਰੇ ਤੁਰਾ ਫੇਰਾ ਕਰਦੇ, ਜਾਂ ਘਰ ਦਾ ਦੂਜਾ ਬਚ ਜਾਂਦਾ ਜੇ ਆਪਣੇ ਹੈਡਫੋਨ ਲੱਗਿਆ ਨਾ, ਉਹ ਪਾਸੇ ਹੋ ਜਾਂਦੇ ਘਰ ਦੇ, ਟਾਲ ਕਰ ਜਾਂਦੇ ਆ। ਪਰ ਇੱਥੇ ਸੜਕ ਤਾਂ ਮੇਰੇ ਖਿਆਲ ਹੈ ਕਿ ਜਿਸ ਤਰੀਕੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ, ਤਾਂ ਸੜਕ ਨੂੰ ਤੁਹਾਨੂੰ ਸੜਕ ਹੀ ਮੰਨਣਾ ਪੈਣਾ। ਸੜਕ ਮੰਨਣਾ ਵੀ ਨਹੀਂ, ਤੁਹਾਨੂੰ ਇਹ ਸਮਝਣਾ ਪੈਣਾ ਕਿ ਅਸੀਂ ਆਪਣਾ ਬਚਾਅ ਆਪ ਕਰਨਾ ਵਾ। ਤੇ ਉਹ ਜਿਹੜੀ ਆਪਾਂ ਰਿਪੋਰਟ ਤੇ ਚਰਚਾ ਕਰ ਰਹੇ ਸੀਗੇ, ਉਹਦੇ ਵਿੱਚ ਕੁਛ ਹੋਰ ਵੀ ਅਹਿਮ ਗੱਲਾਂ ਨੇ ਜਿਹਨਾਂ ਤੇ ਚਰਚਾ ਹੋ ਸਕਦੀ ਹੈ, ਔਰ ਜਿਹੜੀਆਂ ਕਿ ਬੜੀ ਵੱਡੀ ਸਟੱਡੀ ਤੋਂ ਬਾਅਦ ਔਰ ਬੜੇ ਫੈਕਟ ਤੋਂ ਬਾਅਦ ਇਕੱਠੀਆਂ ਕੀਤੀਆਂ ਗਈਆਂ ਨੇ। ਉਹ ਕਹਿੰਦੇ ਵੀ ਮਿਸ਼ੀਗਨ ਐਸਾ ਏਰੀਆ ਵਾ ਜਿੱਥੇ ਲੋਐਸਟ ਰੇਟ ਆ ਕਾਰ ਐਕਸੀਡੈਂਟਸ ਦਾ, ਹਿੱਟ ਐਂਡ ਰਨ ਦਾ ਲੋਐਸਟ ਗਿਣਿਆ ਜਾਂਦਾ ਹੈ।
ਜਦਕਿ ਟੈਕਸਸ ਐਸਾ ਇਲਾਕਾ ਵਾ ਜਿੱਥੇ ਜਿਹੜੇ ਹਾਦਸੇ ਆ, ਹਿੱਟ ਐਂਡ ਰਨ ਦੇ ਮਾਮਲੇ ਜਾਂ ਸੜਕ ਐਕਸੀਡੈਂਟਸ, ਉਹ ਜ਼ਿਆਦਾ ਵਾਪਰਦੇ ਆ ਜਦੋਂ ਅਸੀਂ ਯੂਐਸ ਦੇ ਹਿਸਾਬ ਦੇ ਨਾਲ ਗੱਲਬਾਤ ਕਰਦੇ ਆ। ਉਸ ਤੋਂ ਬਾਅਦ ਉਹ ਕਹਿੰਦੇ ਕਿ ਕੈਂਟਕੀ ਇੱਕ ਐਸਾ ਇਲਾਕਾ ਵਾ ਜਿੱਥੇ ਟੀਨਸ ਜਿਹੜੇ ਆ, ਜਿਹੜੇ ਅਲੜ ਉਮਰ ਦੇ ਸਾਡੇ ਮੁੰਡੇ ਕੁੜੀਆਂ ਵਾ, ਉਹ ਜ਼ਿਆਦਾ ਇਨਵੋਲਵ ਹੁੰਦੇ ਆ ਇਹਨਾਂ ਰੋਡ ਐਕਸੀਡੈਂਟਸ ਦੇ ਵਿੱਚ, ਹਿੱਟ ਐਂਡ ਰਨ ਦੇ ਵਿੱਚ। ਜਦਕਿ ਉਹ ਕਹਿੰਦੇ ਕਿ ਜੇ ਕੋਈ ਕਾਰ ਹਾਦਸਾ ਵਾਪਰ ਵੀ ਜਾਂਦਾ ਤਾਂ ਮਿਨੀਮਮ ਜਿਹੜਾ ਮੈਡੀਕਲ ਐਕਸਪੈਂਸਿਸ ਆ ਉਹ ਆ $9,000 ਤੇ $500, $9500 ਕਹਿ ਸਕਦੇ ਆ। ਮਤਲਬ ਤੁਹਾਡਾ ਪ੍ਰੋਪਰਟੀ ਡੈਮੇਜ ਵੀ ਹੁੰਦੀ ਆ, ਲੋਟਸ ਆਫ ਟਾਈਮ ਤੁਹਾਡਾ ਲੱਗ ਜਾਂਦਾ ਉਹਦੇ 'ਚ, ਤੇ 9% ਜਿਹੜੇ ਟੀਨੇਜ ਆ ਕਾਰ ਐਕਸੀਡੈਂਟ, ਡਿਸਟਰੈਕਟ ਡਰਾਈਵ ਜਿਹੜਾ ਤੁਸੀਂ ਯੂਜ਼ ਕੀਤਾ ਵਰਡ, ਉਹ ਬਿਲਕੁਲ ਪਰਫੈਕਟ ਗੱਲ ਹੈ ਵੀ 9% ਇਹ ਜਿਹੇ ਆ ਜਿਨ੍ਹਾਂ ਦਾ ਆਪਦਾ ਧਿਆਨ ਹੁੰਦਾ ਵਾ ਉਧਰ ਮੋਬਾਈਲ ਵੱਲ, ਤੇ ਜਦ ਕਿ ਉਹ ਬੜੀ ਰਫ ਡਰਾਈਵਿੰਗ ਕਰਦੇ ਆ ਤੇ ਉਹਨਾਂ ਦਾ ਪ੍ਰੋਪਰ ਧਿਆਨ, ਜਿਹੜਾ ਪੂਰਾ ਧਿਆਨ ਉਹਨਾਂ ਦਾ ਡਰਾਈਵਿੰਗ ਵੱਲ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਹੈ ਮੇਰੇ ਖਿਆਲ ਦੇ ਨਾਲ ਟੈਕਸਸ ਦੇ ਜਿਹੜੇ ਇਲਾਕੇ ਆ ਉੱਥੇ ਸਾਨੂੰ ਥੋੜਾ ਜਿਹਾ ਜ਼ਿਆਦਾ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਚਾਹੀਦੀ ਵੀ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਆਹ ਚੀਜ਼ਾਂ ਜ਼ਿਆਦਾ ਵਾਪਰ ਰਹੀਆਂ ਤੇ ਉੱਥੇ ਸਗੋਂ ਸਾਨੂੰ ਹੋਰ ਸੰਜੀਦਗੀ ਦੇ ਨਾਲ ਸੜਕ ਜਿਹੜੀ ਹੈ ਪਾਰ ਕਰਨੀ ਪੈਣੀ ਹੈ। ਜੀ, ਸੋ ਸੇਫਟੀ ਦੇ ਲਈ ਪ੍ਰਵੀਨ ਜੀ, ਚਲੋ ਜਦੋਂ ਕੋਈ ਇਕੱਲਾ ਜਾ ਰਿਹਾ ਆ ਜਾਂ 2 ਜਾਣੇ ਵੀ ਜਾ ਰਹੇ ਆ, ਰੋਡ ਦੇ ਉੱਤੇ ਨਜ਼ਰ ਰੱਖੋ। ਤੁਹਾਨੂੰ ਰੋਡ ਦੇ ਇਰਦ ਗਿਰਦ ਜੋ ਕੁਛ ਵਾਪਰ ਰਿਹਾ ਆ ਉਹ ਤੁਹਾਨੂੰ ਆਵਾਜ਼ ਹਮੇਸ਼ਾ ਸੁਣਦੀ ਰਹਿਣੀ ਚਾਹੀਦੀ ਆ। ਬੰਦਾ ਹਰ ਇੱਕ ਜਾਣਾ ਆਪੋ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰੇ ਤੇ ਇਹਦੇ ਨਾਲ ਬਹੁਤ ਸਾਰੇ ਹਾਦਸੇ ਜਿਹੜੇ ਆ ਉਹ ਟਲ ਸਕਦੇ ਹੁੰਦੇ ਆ। ਤੁਸੀਂ ਆਪਣੀ ਜਿਹੜੀ ਇੱਕ ਰਿਫਲੈਕਟਿਵ ਜੈਕਟ ਹੁੰਦੀ ਆ, ਅੱਜ ਕੱਲ ਆਨਲਾਈਨ ਜਾਂ ਕਿਸੇ ਵੀ ਸਟੋਰ ਤੋਂ, ਰੀਟੇਲ ਸਟੋਰਸ ਤੋਂ, ਇਦਾਂ ਜਿਹੜੇ ਬਿਗ ਬਾਕਸ ਰੀਟੇਲ ਸਟੋਰਸ ਹੁੰਦੇ ਆ ਉਹਨਾਂ ਤੋਂ ਜੇ ਤੁਸੀਂ ਬਾਏ ਕਰੋ, 10 15 $20 ਦੀ ਜਿਹੜੀ ਉਹ ਮਿਲਦੀ ਆ, ਉਹ ਜ਼ਰੂਰ ਪਾ ਕੇ ਜਦੋਂ ਸੈਰ ਕਰਨ ਲਈ ਜਾਓ, ਖਾਸ ਕਰਕੇ ਜਦੋਂ ਸੂਰਜ ਚੜ ਰਿਹਾ ਹੁੰਦਾ ਤੇ ਜਦੋਂ ਸੂਰਜ ਛਿਪ ਰਿਹਾ ਹੁੰਦਾ ਆ। ਜਦੋਂ ਅੰਧੇਰਾ ਜਿਹਾ, ਜੇ ਪੂਰਾ ਹਨੇਰਾ ਹੋਇਆ ਵੀ ਨਹੀਂ ਆ ਤੇ ਹਨੇਰਾ ਹੋਣ ਵਾਲਾ ਹੁੰਦਾ ਹੈ ਜਾਂ ਚਾਨਣ ਹੋਣ ਵਾਲਾ ਹੁੰਦਾ ਆ, ਉਸ ਸਮੇਂ ਦੇ ਉੱਤੇ ਡਰਾਈਵਰ ਦੇ ਲਈ ਵੀ ਜਦੋਂ ਸੂਰਜ ਸਿੱਧਾ ਅੱਖਾਂ 'ਚ ਪੈਂਦਾ ਆ, ਉਹਨੂੰ ਵੀ ਦਿਸਦਾ ਜਿਹੜਾ ਉਹ ਘੱਟ ਹੁੰਦਾ। ਰਿਫਲੈਕਟਿਵ ਜੈਕਟਸ ਪਾਈ ਹੋਣ ਦੇ ਨਾਲ, ਹਾਈ ਵਿਜ਼ੀਬਿਲਿਟੀ ਜੈਕਟਸ ਪਾਈ ਹੋਣ ਦੇ ਨਾਲ ਕਾਫੀ ਲੋਕਾਂ ਨੂੰ ਨਜ਼ਰ ਆਉਂਦਾ ਹੈ ਰੋਡਸ ਦੇ ਉੱਤੇ ਕੀ ਆ। ਹੁਣ ਕਈ ਵਾਰੀ ਆਪਾਂ ਰਾਤ ਨੂੰ ਡਰਾਈਵ ਕਰ ਰਹੇ ਹੁੰਦੇ ਆ, ਕਈ ਕਮਲੇ ਵੀ ਹੁੰਦੇ ਆ, ਇਹ ਨਹੀਂ ਆ ਵੀ ਹਮੇਸ਼ਾ ਜਿਹੜਾ ਗੱਡੀ ਚਾਲਕ ਦਾ ਹੀ ਕਸੂਰ ਹੁੰਦਾ। ਕਈ ਜਿਹੇ ਕਮਲੇ ਵੀ ਹੁੰਦੇ ਆ, ਅੱਧੀ ਰਾਤ ਨੂੰ ਗੂੜੇ ਰੰਗ ਦੇ ਕੱਪੜੇ ਪਾ ਕੇ, ਨਾ ਉੱਥੇ ਕੋਈ ਸਟਾਪ ਸਾਈਨ ਆ ਨਾ ਕੁਛ ਆ, ਵਿਚਾਲਿਓਂ ਜਿਹੜੇ ਰੋਡ ਆ ਉਹ ਕ੍ਰਾਸ ਕਰਨ ਲੱਗੇ ਹੁੰਦੇ ਆ, ਉਹ ਵੀ ਇੱਕ ਐਕਸੀਡੈਂਟ ਦਾ ਕਾਰਨ ਜਿਹੜਾ ਉਹ ਬਣ ਸਕਦਾ ਆ। ਇੱਕ ਇਹ ਆ ਵੀ ਕਰਪ੍ਰੀਤ ਸਿੰਘ ਜੀ ਆਪਣੇ ਨਾਲ ਇੱਕ ਕਾਲਰ ਨੇ, ਆਪਾਂ ਜਾਣ ਲੈਣੇ ਕੀ ਕਹਿਣਾ ਚਾਹੁੰਦੇ ਨੇ। ਮਾਫ ਕਰਨਾ, ਮੈਂ ਤੁਹਾਡੀ ਗੱਲ ਵਿਚਾਲੇ ਰੋਕ ਦਿੱਤੀ ਆ। ਜੀ ਕੋਈ ਨਹੀਂ ਜੀ ਸਰਬਜੀਤ ਜੀ, ਤੁਸੀਂ ਔਨ 에ਅਰ ਹੋ। ਹਾਂਜੀ, ਆਪ ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਸਰਬਜੀਤ ਸਿੰਘ ਬੋਲ ਰਿਹਾ ਇੱਥੋਂ ਕਰਮਲ ਤੋਂ। ਜੀ ਬਹੁਤ ਵਧੀਆ ਤੁਸੀਂ ਲੈ ਕੇ ਆਏ ਬੇਟਾ ਸੀ, ਬਹੁਤ ਲੋੜ ਸੀ। ਕਿਉਂ ਜਿੱਦਾਂ ਰਾਜ ਜੀ ਦੱਸ ਰਹੇ ਜੈਕਟ ਬਾਰੇ, ਤੋਂ ਅਸੀਂ ਸਾਡਾ ਇੱਕ ਕਲਚਰ ਇੱਦਾਂ ਦਾ ਵੀ ਕਈ ਵਾਰ ਬਜ਼ੁਰਗਾਂ ਨੂੰ ਕਹੀਦਾ ਵੀ ਜੈਕਟ ਪਾ ਕੇ ਜਾਓ, ਹਨੇਰਾ ਹੋ ਜਾਣਾ, ਤੇ ਉਹ ਪਾਉਣ ਤੋਂ ਥੋੜਾ ਜਿਹਾ ਸੰਗਦੇ ਆ। ਪਰ ਇਹਦੇ ਵਿੱਚ ਬਹੁਤ ਵੱਡੀ ਸੇਫਟੀ ਹੈ। ਕਿਉਂ ਅਸੀਂ ਦੇਖਦੇ ਹਾਂ ਵੀ ਸੜਕਾਂ ਤੇ ਸ਼ਾਮ ਨੂੰ ਜਿਹੜੇ ਹਨੇਰੇ ਹੋਏ, ਆਪਣੇ ਕਈ ਵਾਰੀ ਹਨੇਰਾ ਵੀ ਹੋ ਜਾਂਦਾ ਬਾਹਰ ਗਿਆ ਨੂੰ ਤਾਂ, ਪਰ ਉਹ ਜੈਕਟ ਵੀ ਕਿਸੇ ਨੇ ਵੀ ਪਾਈ ਹੁੰਦੀ, ਮੈਨੂੰ ਬਹੁਤ ਵਾਰੀ ਦੇਖਣ ਦਾ ਮੌਕਾ ਮਿਲਿਆ ਜੀ। ਇਹਦੇ ਬਾਰੇ ਇਹ ਜ਼ਰੂਰ ਬੇਨਤੀ ਆਪਣੇ ਸਾਰੇ ਬਜ਼ੁਰਗਾਂ ਨੂੰ, ਭੈਣਾਂ ਭਰਾਵਾਂ ਨੂੰ ਵੀ, ਜਿਹੜਾ ਬੰਦਾ ਜਿੱਦਾਂ ਰਾਜੀ ਨੇ ਦੱਸਿਆ ਵੀ ਮਾੜੇ ਜਾਂ ਹਨੇਰੇ ਹੁੰਦੇ ਤਾਂ ਲਾਈਟ ਪੈਂਦੇ ਤੇ ਤੁਹਾਨੂੰ ਜੈਕਟ ਦੀ ਬਹੁਤ ਵੱਡੀ ਸੇਫਟੀ ਆ, ਕੋਈ ਸੰਗਣ ਵਾਲੀ ਚੀਜ਼ ਨਹੀਂ ਹੈ। ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੋਂ ਵੀਰਾਂ ਦਾ ਜੀ, ਬਹੁਤ ਵਧੀਆ ਪ੍ਰੋਗਰਾਮ। ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ ਜੀ। ਸੋ ਸਰੋਤਿਓ, ਤੁਸੀਂ ਵੀ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਇਸ ਸੱਥ ਦੇ ਵਿੱਚ ਸਾਂਝ ਪਾ ਸਕਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408-272-5200, 4082725200। ਇਸ ਨੰਬਰ ਦੇ ਉੱਤੇ ਕਾਲ ਕਰੋ। ਕਈ ਵਾਰੀ ਜਦੋਂ ਆਪਾਂ ਚੱਲ ਰਹੇ ਹੁੰਦੇ ਆ ਜਾਂ ਜਦੋਂ ਆਪਾਂ ਡਰਾਈਵ ਕਰ ਰਹੇ ਹੁੰਦੇ ਆ, ਆਪਾਂ ਇਸ ਗੱਲੋਂ ਵੇਸਲੇ ਹੋ ਜਾਂਦੇ ਆ, ਯਾਰ ਦੂਜਾ ਬੰਦਾ ਜ਼ਿਆਦਾ ਧਿਆਨ ਰੱਖ ਰਿਹਾ ਹੋਣਾ ਮੇਰੇ ਨਾਲੋਂ, ਵੀ ਉਹਨੂੰ ਵੀ ਓਨੀ ਹੀ ਫਿਕਰ ਆ, ਪਰ ਏਦਾਂ ਹੁੰਦਾ ਨਹੀਂ। ਡਿਸਟਰੈਕਸ਼ਨ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀ ਆ। ਤੁਰਨ ਵਾਲੇ ਨੂੰ, ਗੱਡੀ ਚਲਾਉਣ ਵਾਲੇ ਨੇ, ਕਿਸੇ ਨੂੰ ਵੀ, ਕਿਸੇ ਨੂੰ ਸਟ੍ਰੈਸ ਦੀ ਆ, ਕੋਈ ਘਰ ਦੇ ਬਾਰੇ ਸੋਚ ਰਿਹਾ, ਕੋਈ ਕੰਮ ਦੇ ਬਾਰੇ ਸੋਚ ਰਿਹਾ ਆ, ਕਿਸੇ ਦਾ ਧਿਆਨ ਇੱਧਰੋਂ ਉੱਧਰੋਂ ਜਿਹੜਾ ਆ ਉਹ ਚੱਲ ਰਿਹਾ ਹੁੰਦਾ। ਇੱਕ ਇੱਥੇ ਟਰਮ ਵਰਤੀ ਜਾਂਦੀ ਆ ਪ੍ਰਵੀਨ ਜੀ, ਹਾਈਵੇ ਹਿਪਨੋਸਿਸ। ਸੋ ਜੀ, ਸੋ ਉਹਦੇ ਵਿੱਚ ਕੀ ਹੁੰਦਾ ਆ ਵੀ ਬੰਦਾ ਗੱਡੀ ਵੀ ਚਲਾਈ ਜਾ ਰਿਹਾ ਹੁੰਦਾ ਆ, ਉਹ ਸਾਰਾ ਕੁਝ ਕਰ ਰਿਹਾ ਹੁੰਦਾ ਆ, ਬਾਹਰ ਜਿਹੜੀਆਂ ਇਵੈਂਟਸ ਜਿਹੜੀਆਂ ਵਾਪਰ ਰਹੀਆਂ ਆ ਉਸ ਦੇ ਉੱਤੇ ਆਪਣੇ ਵੱਲੋਂ ਰਿਸਪੌਂਡ ਵੀ ਕਰ ਰਿਹਾ ਹੁੰਦਾ ਆ, ਪਰ ਜਦੋਂ
ਉਹ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਦਾ, ਉਹਨੂੰ ਚੇਤਾ ਹੀ ਨਹੀਂ ਹੁੰਦਾ ਯਾਰ ਵਿਚਾਲੇ ਕੀ ਹੋਇਆ। ਹਾਂਜੀ, ਹਾਂਜੀ। ਸੋ ਇਹ ਆਪਾਂ ਵੀ ਜਦੋਂ ਕਈ ਵਾਰੀ ਗੱਲਾਂ ਕਰਦੇ ਸੁਣਦੇ ਆ, ਯਾਰ ਮੈਨੂੰ ਪਤਾ ਨਹੀਂ ਉਹ ਬੱਤੀ ਲਾਲ ਸੀ ਕਿ ਗ੍ਰੀਨ ਸੀ ਜਦੋਂ ਮੈਂ ਟੱਪ ਆਇਆ। ਸੋ ਹਾਂਜੀ, ਉਹਨੂੰ ਹਾਈਵੇ ਹਿਪਨੋਸਿਸ ਇੱਕ ਸ਼ਬਦ ਵਰਤਿਆ ਜਾਂਦਾ ਹੈ, ਜਿਸ ਨੂੰ ਵਾਈਟ ਲਾਈਨ ਫੀਵਰ ਵੀ ਆਖਿਆ ਜਾਂਦਾ। ਕਹਿੰਦੇ ਵੀ ਮੈਂਟਲ ਮਾਨਸਿਕ ਤੌਰ ਦੇ ਉੱਤੇ ਤੁਹਾਡੀ ਅਜਿਹੀ ਅਵਸਥਾ ਹੋ ਜਾਂਦੀ ਹੈ ਚਲਾਉਣ ਲੱਗਿਆ, ਤੁਹਾਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਦਿਮਾਗ ਨੂੰ, ਜਿੱਦਾਂ ਸੁੰਨ ਜਿਹਾ ਹੋ ਗਿਆ ਹੁੰਦਾ ਆ, ਪਰ ਉਹ ਚਲਾਈ ਜਾ ਰਹੇ ਹੁੰਦੇ ਆ, ਦਿਖਦਾ ਵੀ ਆ, ਪਰ ਦਿਮਾਗ ਕੈਪਚਰ ਨਹੀਂ ਕਰ ਰਿਹਾ ਹੁੰਦਾ ਕੀ ਜੀ, ਕੁਛ ਜਿਹੜਾ ਉਸਦੇ ਨਾਲ ਜਿਹੜਾ ਉਹ ਵਾਪਰ ਰਿਹਾ ਆ। ਸੋ ਬਿਲਕੁਲ, ਬਿਲਕੁਲ। ਇਨਸੋਮਨੀਆ, ਫਟੀਗ, ਸਟ੍ਰੈਸ, ਬਹੁਤ ਹੂੰ, ਸਾਰੇ ਅਜਿਹੇ ਜਿਹੜੇ ਕਾਰਨ ਬਣ ਰਹੇ ਆ, ਜਿਹਦੇ ਜੀ। ਕਰਕੇ ਲੋਕਾਂ ਦੇ ਵਿੱਚ ਡਿਸਟਰੈਕਸ਼ਨ ਬਹੁਤ ਜ਼ਿਆਦਾ ਜਿਹੜੀ ਉਹ ਇਸ ਟਾਈਮ ਵੱਧ ਚੁੱਕੀ ਹੋਈ ਆ। ਬਿਲਕੁਲ ਰਾਜ ਜੀ ਕਾਲਰ ਨੇ ਸਾਡੇ ਨਾਲ, ਉਹ ਜਾਣਦੇ ਹੋ ਕੀ ਕਹਿੰਦੇ ਨੇ? ਦੀਪ ਜੀ ਤੁਸੀਂ ਆਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਥੇ ਸੈਕਰਾਮੈਂਟੋ ਰਹਿਣਾ ਵਾ, ਤੇ ਮੈਂ ਨਾ ਇੱਥੇ ਊਬਰ ਚਲਾਉਂਦਾ ਸੀਗਾ ਨਾ, ਜੀ। ਜੀ ਤੇ ਮੇਰਾ ਨਾ ਕੋਈ ਨਾ ਹਿੱਟ ਐਂਡ ਰਨ ਕਰਕੇ ਭੱਜ। ਅੱਛਾ। ਇਹਨਾਂ ਦੀ ਕਾਲ ਕਾਲ ਠੀਕ ਹੈ। ਡ੍ਰੌਪ ਹੋ ਗਈ ਆ। ਸੋ ਦੀਪ ਹੁਣਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਉਹ ਆਪਣੀ ਗੱਲ ਜ਼ਰੂਰ ਕਾਲ ਕਰਕੇ ਦੁਬਾਰਾ ਕੰਪਲੀਟ ਕਰਨ। 408 272 52 100 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, 4082725200। ਸੋ ਹਿੱਟ ਐਂਡ ਰਨ ਦੇ ਕੇਸਿਸ ਬਹੁਤ ਜ਼ਿਆਦਾ ਹੁੰਦੇ ਆ, ਫੇਟਲ ਜਿਹੜੇ ਆ ਉਸ ਦੇ ਵਿੱਚ ਕਈ ਕੇਸ ਹੁੰਦੇ ਆ। ਓਬਵੀਅਸਲੀ ਜਿੰਨੇ ਹਿੱਟ ਐਂਡ ਰਨ ਆ ਉਹ ਸਾਰੇ ਫੇਟਲ ਨਹੀਂ ਹੁੰਦੇ, ਨਾ ਹੀ ਹੋਣ ਤਾਂ ਭਾਈ ਚੰਗੀ ਗੱਲ ਆ। ਕਿਉਂਕਿ ਆਪਾਂ ਅੱਜ ਦੇਖਿਆ ਵੀ 2 ਜਾਣਿਆਂ ਦੀ ਜਿਹੜੀ ਜਾਨ ਆ ਉਹ ਚਲੇ ਗਈ। ਅੱਜ ਇੱਕ ਲਾਸ ਐਂਜਲਸ 'ਚ ਇੱਕ ਹੋਰ ਇਦਾਂ ਦੀ ਉਹ ਮੰਦਭਾਗੀ ਹਿੱਟ ਐਂਡ ਰਨ ਦੀ ਖਬਰ ਜਿਹੜੀ ਉਹ ਆ ਰਹੀ ਸੀ, 3 ਮੌਤਾਂ ਉੱਥੇ ਹੋਈਆਂ ਨੇ। ਸੋ ਐਵਰੀ ਡੇ ਜਿਹੜਾ ਆ ਹਰ ਇੱਕ ਵੱਡੇ ਸ਼ਹਿਰਾਂ ਦੇ ਵਿੱਚ, ਛੋਟੇ ਸ਼ਹਿਰਾਂ 'ਚ, ਕਈ ਥਾਵਾਂ ਦੇ ਉੱਤੇ ਜਿਹੜੇ ਫੇਟਲ ਕ੍ਰੈਸ਼ਿਸ ਆ ਉਹ ਇਦਾਂ ਦੇ ਹੋ ਰਹੇ ਨੇ। ਤੇ ਸੋ ਬਹੁਤ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਇਸ ਤਰੀਕੇ ਦੇ ਨਾਲ ਹੋ ਰਹੇ ਆ। 2 ਕਾਰਾਂ, ਪ੍ਰਵੀਨ ਜੀ, ਕਾਫੀ ਕੁਛ ਵਰ੍ਹਿਆਂ ਪਹਿਲੋਂ ਦੀ ਗੱਲ ਆ। ਆਪਣੀ ਜੀ, ਕੁੜੀ ਇਦਾਂ ਹੀ ਕਾਲਜ ਦੀ, ਸਕੂਲ ਦੀ ਸੀਗੀ, ਉਹ ਜਾਂਦੀ ਸੀਗੀ ਰੋਡ ਤੇ, 2 ਕਾਰਾਂ ਨੇ ਆਪਸ 'ਚ ਪਤਾ ਨਹੀਂ ਕੀ ਸੋਚਿਆ, ਉਹ ਰੇਸ ਲਾਉਣ ਲੱਗੀਆਂ, ਸਟਰੀਟ ਰੇਸਿੰਗ ਕਰਨ ਲੱਗੀਆਂ। ਜੀ। ਇੱਕ ਦੀ ਕਾਰ ਬੇਕਾਬੂ ਹੋਈ ਤੇ ਉਸ ਨੇ ਉਸ ਕੁੜੀ ਦੇ ਨਾਲ ਟੱਕਰ ਹੂੰ, ਮਾਰੀ, ਜਿਹਦੇ ਕਰਕੇ ਉਸ ਵਿਚਾਰੀ ਦਾ ਦੇਹਾਂਤ ਹੋ ਗਿਆ। ਇੱਕ ਜੀ। ਬੰਦਾ ਲਾਈਕ ਉਦੋਂ ਟ੍ਰੈਫਿਕ ਦਾ ਸੀਗਾ ਟਾਈਮ, ਆਪਣੀ ਕ੍ਰਾਸਿੰਗ ਕਰ ਰਿਹਾ ਸੀ, ਜ਼ੈਬਰਾ ਕ੍ਰਾਸਿੰਗ ਕਰ ਰਿਹਾ ਸੀਗਾ। ਦੂਜੇ ਗੱਡੀ ਵਾਲੇ ਨੂੰ ਪਤਾ ਨਹੀਂ ਲੱਗਾ, ਦੇਖਿਆ ਨਹੀਂ, ਕਿੱਦਾਂ ਨਹੀਂ, ਉਸਨੇ ਉਹਨਾਂ ਦੇ ਉੱਤੇ ਗੱਡੀ ਚਾੜ ਦਿੱਤੀ, ਓਹ! ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ। ਅਫਸੋਸ ਵਾਲੀ ਗੱਲ ਆ ਵੀ ਜਦੋਂ ਕੋਈ ਇਦਾਂ ਦਾ ਹਾਦਸਾ ਵਾਪਰ ਜਾਂਦਾ ਆ, ਜਿਹੜਾ ਜੀ। ਗੱਡੀ ਚਾਲਕ ਆ ਉਹ ਡਰ ਦਾ ਮਾਰਾ ਉੱਥੋਂ ਨਾਲ ਦੇ ਨਾਲ ਜਿਹੜਾ ਉਹ ਭੱਜ ਜਾਂਦਾ। ਭੱਜ ਜਾਂਦਾ ਵਾ। ਗੱਲ ਇਹ ਆ ਵੀ ਕਾਨੂੰਨ ਦੇ ਹੱਥ ਲੰਬੇ ਆਪਾਂ ਕਹਿੰਦੇ ਆ, ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਆਇਡੈਂਟੀਫਾਈ ਕਰ ਲੈਂਦੇ ਆ। ਉਸ ਟਾਈਮ ਦੇ ਉੱਤੇ ਜੇ ਤੁਸੀਂ ਮਦਦ ਕਰ ਦਿਓ ਵੀ ਹਾਂ ਗਲਤੀ ਮੇਰੇ ਕੋਲੋਂ ਹੋ ਗਈ ਆ, ਤਾਂ ਤੁਹਾਡੇ ਆ ਹਿੱਟ ਐਂਡ ਰਨ ਵਾਲਾ ਜਿਹੜਾ ਇੱਕ ਕੇਸ ਆ, ਧਾਰਾ ਆ, ਉਹ ਜੀ। ਲੱਗਣੋਂ ਜਿਹੜੀ ਉਹ ਹਟ ਸਕਦੀ ਆ। ਤੁਸੀਂ ਇਨਵੈਸਟੀਗੇਸ਼ਨ 'ਚ ਮਦਦ ਕਰਦੇ ਹੋ, ਜਿਹੜਾ ਪੀੜਤ ਆ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਸ਼ਾਇਦ ਉਹ ਜਿਹਦੇ ਸੱਟ ਵਗੈਰਾ ਲੱਗੀ ਉਹ ਤੁਹਾਡੇ ਤੇ ਇੰਨਾ ਗੁੱਸਾ ਨਹੀਂ ਹੋਊਗਾ ਜੇ ਮਾਰ ਕੇ ਉੱਥੇ ਭੱਜ ਕੇ ਬਾਅਦ ਦੇ ਵਿੱਚ ਪਤਾ ਲੱਗਦਾ ਆ। ਸੋ ਇਦਾਂ ਦੇ ਕੰਮ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਆਪਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ, ਉਹਨਾਂ ਦੀ ਚੀਜ਼ਾਂ ਦਾ ਜਿਹੜਾ ਉਹ ਧਿਆਨ ਨਾਲ ਦੇ ਨਾਲ ਰੱਖਣਾ ਚਾਹੀਦਾ ਹੈ। ਜੀ, ਬਿਲਕੁਲ ਰਾਜ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਆਪਾਂ ਚਰਚਾ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਆ ਵੀ ਸਾਨੂੰ ਸੇਫਟੀ ਮੇਜਰਮੈਂਟ ਜਿਹੜੇ ਹੈਗੇ ਨੇ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਵਾ ਕਿ ਰੋਡ ਤੇ ਜਦੋਂ ਅਸੀਂ ਪੈਦਲ ਚੱਲ ਰਹੇ ਹਾਂ ਔਰ ਖਾਸ ਕਰਕੇ ਹਨੇਰੇ ਦੇ ਵਿੱਚ, ਤਾਂ ਉਹਨਾਂ ਦੀ ਅਸੀਂ ਖਿਆਲ ਰੱਖੀਏ, ਕੀ ਨੇ ਉਹਨਾਂ ਦੀ ਪਾਲਣਾ ਵੀ ਕੀਤੀ ਜਾਵੇ, ਸੋ ਦੈਟ ਕਿ ਕਿਸੇ ਲਈ ਵੀ ਵਕਤ ਖੜਾ ਨਾ ਕਰੀਏ ਤੇ ਆਪਦੀ ਜਾਨ ਵੀ ਜਿਹੜੀ ਹੈ ਜੋਖਮ ਦੇ ਵਿੱਚ ਨਾ ਪਾਈਏ। ਤੁਸੀਂ ਹਾਈਵੇ ਹਿਪਨੋਸਿਸ ਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ ਤਾਂ ਬਹੁਤ ਹੋਰ ਅਹਿਮ ਚੀਜ਼ਾਂ ਨੇ, ਬੜੀਆਂ ਡਰਾਉਣੀਆਂ ਵੀ ਕਹਿ ਸਕਦੇ ਹਾਂ ਤੇ ਬੜੀਆਂ ਚੇਤੇ ਦੇ ਵਿੱਚ ਰੱਖਣ ਵਾਲੀਆਂ। ਉਹਦੇ 'ਚ ਇੱਕ ਚੀਜ਼ ਇਹ ਵੀ ਲਿਖੀ ਹੈ ਵੀ ਜਦੋਂ ਤੁਸੀਂ ਹਾਈਵੇ ਤੇ ਡਰਾਈਵ ਕਰ ਲਿਆ 2 ਘੰਟਿਆਂ ਤੋਂ ਬਾਅਦ, ਤਾਂ ਮੋਸਟਲੀ ਉਦੋਂ ਤੁਸੀਂ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਹੋ। ਕਿ ਤੁਹਾਨੂੰ ਦਿਮਾਗ ਤੁਹਾਡਾ ਫਿਜ਼ੀਕਲੀ ਤੁਸੀਂ ਉੱਥੇ ਬੈਠੇ ਰਹਿੰਦੇ ਹੋ, ਜਦ ਕਿ ਤੁਸੀਂ ਮੈਂਟਲੀ ਉੱਥੇ ਨਹੀਂ ਹੁੰਦੇ। ਮਤਲਬ ਤੁਹਾਡਾ ਡਰਾਈਵ ਤੇ ਖਿਆਲ ਨਹੀਂ ਆਉਂਦਾ। ਉਦੋਂ ਵੀ ਜਿਹੜੀ ਇੱਕ ਸਟੱਡੀ ਹੋਰ ਆ ਵੀ ਉਹ ਕਹਿੰਦੇ ਵੀ ਜਿਹੜੇ ਡਰਾਈਵ ਕਰਦੇ ਨੇ ਲੋਕ ਰਾਤ ਦੇ ਸਮੇਂ, ਉਹਨਾਂ 'ਚ ਜ਼ਿਆਦਾ ਚਾਂਸਸ ਇਹ ਹੋ ਜਾਂਦੇ ਆ ਵੀ ਜਦੋਂ ਸਵੇਰ ਦਾ ਟਾਈਮ ਹੁੰਦਾ, ਜਿਵੇਂ ਸਾਡੇ ਟਰੱਕਾਂ ਵਾਲੇ ਭਰਾ ਨੇ, ਉਹ ਜੇ ਕੋਈ ਸਾਨੂੰ ਸੁਣ ਰਿਹਾ ਹੋਇਆ ਤਾਂ ਉਹ ਕਾਲ ਕਰਕੇ ਦੱਸ ਵੀ ਦੇਊਗਾ ਵੀ ਜਿਹੜੇ ਤੁਸੀਂ ਸਾਰੀ ਰਾਤ ਡਰਾਈਵ ਕਰਦੇ ਹੋ ਕੋਈ ਚੱਕਰ ਨਹੀਂ ਹੁੰਦਾ, ਪਰ ਜਿਹੜਾ ਸਵੇਰ ਦਾ ਟਾਈਮ ਹੁੰਦਾ ਨਾ, ਤੜਕੇ 4:30 ਤੋਂ ਬਾਅਦ ਦਾ, ਤੇ 7 ਵਜੇ ਤੀਕਰ ਉਦੋਂ ਨੀਂਦ ਜ਼ੋਰ ਪਾਉਂਦੀ ਹੈ। ਤੇ ਹਾਈਵੇ ਹਿਪਨੋਸਿਸ ਦੇ ਵਿੱਚ ਇਹ ਵੀ ਹੈ ਵੀ ਜੇਕਰ ਤੁਸੀਂ
ਜ਼ਿਆਦਾ ਖਾ ਲਿਆ ਵਾ, ਜ਼ਿਆਦਾ ਤੁਸੀਂ ਓਵਰ ਖਾ ਲਿਆ, ਕਿਉਂਕਿ ਖੁਰਾਕ ਖਾਣ ਤੋਂ ਬਾਅਦ ਤੁਹਾਡੇ ਸਰੀਰ ਨੂੰ ਸੁਸਤੀ ਆਉਣੀ ਹੈ। ਉਹ ਡਾਈਜੈਸਟਿਵ ਸਿਸਟਮ ਜਿਹੜਾ ਵਾ ਉਹਨੇ ਚੱਲਣਾ, ਤੇ ਉਹਨੇ ਤੁਹਾਡੀ ਬੋਡੀ ਦੀ ਦੂਜੀ ਸਾਰੀ એનર્ਜੀ ਲੈ ਲੈਣੀ ਹੈ ਜੇ ਤੁਸੀਂ ਜ਼ਿਆਦਾ ਖਾਧਾ ਵਾ। ਤੇ ਉਹ ਜਿਹੜੀ એનર્ਜੀ ਤੁਸੀਂ ਆਪਦੇ ਆਪ ਨੂੰ ਥੱਕਿਆ ਜਾਂ ਤੇ ਆਪਦੇ ਆਪ ਨੂੰ ਥੋੜ੍ਹਾ ਜਿਹਾ ਇਹ ਮਹਿਸੂਸ ਕਰੋਗੇ ਕਿ ਮੈਂ ਰੈਸਟ ਕਰ ਲਵਾਂ, ਤਾਂ ਹਾਈਵੇ ਹਿਪਨੋਸਿਸ ਦਾ ਜ਼ਿਆਦਾ ਜੁੜਾਵ ਆ, ਉਹ ਤੁਹਾਡੇ ਮਨ ਦੀ ਅਵਸਥਾ, ਕਿ ਤੁਹਾਡੇ ਰੁਝੇਵੇਂ ਕਿੰਨੇ ਨੇ, ਡਿਸਟਰੈਕਸ਼ਨ, ਕਿ ਤੁਸੀਂ ਉਲਝੇ ਕਿੱਥੇ ਹੋ, ਪਲੱਸ ਤੁਹਾਡੇ ਮਿਹਦੇ ਦੇ ਵਿੱਚ ਕਿੰਨਾ ਕੁ ਹੈਵੀ ਆ। ਸੋ ਉਹਨਾਂ ਚੀਜ਼ਾਂ ਨੂੰ ਖਿਆਲ ਰੱਖ ਕੇ ਹਾਈਵੇ ਹਿਪਨੋਸਿਸ ਤੋਂ ਬਚਿਆ ਜਾ ਸਕਦਾ। ਪਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਬਹਿਸ ਖੜੀ ਹੋ ਜਾਣੀ ਹੈ ਹਾਈਵੇ ਹਿਪਨੋਸਿਸ ਦੇ। ਬਕਾਇਦਾ ਮੈਨੂੰ ਲੱਗਦਾ ਕਿ ਇਹਦੇ ਲਈ ਕਾਉਂਸਲਿੰਗਸ ਹੋਣ ਲੱਗ ਪੈਣੀ, ਕਿਉਂਕਿ ਖੁਦ ਲੋਕ ਆਪਣੇ ਆਪ ਵਲੰਟੀਅਰੀ ਕਹਿ ਰਹੇ ਕਿ ਯਾਰ ਮੈਨੂੰ ਲੱਗਦਾ ਕਿ ਜਦੋਂ ਮੈਂ 3 ਘੰਟੇ 4 ਘੰਟੇ ਦੀ ਡਰਾਈਵ ਕਰਦਾ ਤਾਂ ਮੈਨੂੰ ਆਹ ਚੀਜ਼ਾਂ ਜਿਹੜੀਆਂ ਉਹਦੇ 'ਚ ਦੱਸੀਆਂ ਗਈਆਂ ਨੇ, ਜਿਹੜੀਆਂ ਉਹਦੇ 'ਚ ਮੈਂਸ਼ਨ ਕੀਤੀਆਂ ਗਈਆਂ ਨੇ, ਕਿ ਮੈਨੂੰ ਸਾਰੇ ਭੁਲੇਖੇ ਪੈਂਦੇ ਆ ਕਿ ਮੈਂ ਫਿਜ਼ੀਕਲੀ ਤਾਂ ਸੀਟ ਤੇ ਬੈਠਾ ਹੁੰਨਾ, ਪਰ ਮੇਰਾ ਦਿਮਾਗ ਉੱਥੇ ਨਹੀਂ ਹੁੰਦਾ। ਕਈ ਵਾਰੀ ਬ੍ਰੇਕਿੰਗ, ਕਈ ਵਾਰੀ ਜੱਜਮੈਂਟ, ਮਤਲਬ ਜਦੋਂ ਆਪਾਂ ਓਵਰਟੇਕ ਕਰਦੇ ਆ ਕਿਸੇ ਨੂੰ, ਉਹ ਜੱਜਮੈਂਟਲ ਪ੍ਰੋਬਲਮ ਆ ਜਾਂਦੀ ਹੈ। ਤੇ ਮੋਸਟਲੀ ਅਸੀਂ ਦੇਖਿਆ ਹਾਈਵੇਜ਼ ਤੇ ਜਿੰਨੇ ਐਕਸੀਡੈਂਟ ਹੁੰਦੇ ਆ ਉਹ ਜੱਜਮੈਂਟਲ ਕਰਕੇ ਹੁੰਦੇ ਆ। ਜੱਜਮੈਂਟ 'ਚ ਸਾਡੀ ਰੋਂਗ ਹੋ ਜਾਂਦੀ ਹੈ, ਤਾਂ ਅਸੀਂ ਕਈ ਵਾਰੀ ਖਤਾ ਖਾ ਜਾਂਦੇ ਓਵਰਟੇਕਿੰਗ ਦੇ ਵਿੱਚ। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਿਆਲ ਰੱਖਣ ਯੋਗ ਨੇ, ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਦੇ ਜਾਈਏ ਤੁਰਦੇ ਵੀ। ਆਪਾਂ ਟੌਪਿਕ ਇੱਕ ਹੋਰ ਵੀ ਰੱਖਿਆ ਵਾ, ਉਹ ਹੈ ਨਸਲੀ ਹਮਲਿਆਂ ਦਾ। ਪਿਛਲੇ ਦਿਨੀ ਅਸੀਂ ਦੇਖਿਆ ਕਿ ਸਾਡੇ ਇੱਕ ਸਿੱਖ ਬਜ਼ੁਰਗ ਦੇ ਨਾਲ ਕੁੱਟਮਾਰ ਹੋਈ। ਕੁੱਟਮਾਰ ਕਿਸੇ ਨਾਲ ਵੀ ਹੋਵੇ, ਕਿਸੇ ਵੀ ਇਨੋਸੈਂਟ ਦੇ ਨਾਲ ਹੋਵੇ, ਕਿਸੇ ਵੀ ਫਿਰਕੇ ਦੇ ਵਿੱਚ ਹੋਵੇ, ਕਿਤੇ ਵੀ ਹੋਵੇ ਦੁਨੀਆ 'ਚ, ਉਹ ਗਲਤ ਆ। ਬੇਕਸੂਰ ਦਾ ਕੀ ਕਸੂਰ? ਔਰ ਨਫ਼ਰਤੀ ਹਮਲੇ, ਨਸਲੀ ਹਮਲੇ ਜਾਂ ਕਿਸੇ ਤੇ ਵੈਸੇ ਅਟੈਕ, ਇਹ ਤੇ ਅਸੀਂ ਚਰਚਾ ਜ਼ਰੂਰ ਕਰਾਂਗੇ, ਚਰਚਾ ਕਰ ਵੀ ਰਹੇ ਹਾਂ। ਤੁਸੀਂ ਆਪਣੇ ਸੁਝਾਅ ਸਾਨੂੰ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਕੇ ਸਾਂਝੇ ਕਰ ਸਕਦੇ ਹੋ। ਜੀ ਰਾਜ ਜੀ, ਨੰਬਰ ਹੈ 408 272 5200 4082725200। ਇਹ ਸਾਰੇ ਚੀਜ਼ ਦੇ ਪਿੱਛੇ ਚਲੋ ਡਿਸਟਰੈਕਸ਼ਨ, ਹੋਰ ਬਹੁਤ ਕੁਛ, ਹਿਪਨੋਸਿਸ, ਉਹਦੇ ਨਾਲ ਕੀ ਹੁੰਦਾ, ਤੁਹਾਡਾ ਰਿਐਕਸ਼ਨ ਟਾਈਮ ਵੱਧਦਾ ਹੈ। ਰਿਐਕਸ਼ਨ ਟਾਈਮ ਵਧਣ ਦਾ ਮਤਲਬ ਆ ਵੀ ਜਿੰਨੇ ਚਿਰ ਨੂੰ ਕੋਈ ਚੀਜ਼ ਵਾਪਰਨੀ ਆ, ਦਿਮਾਗ ਨੇ ਉਹਨੂੰ ਪ੍ਰੋਸੈਸ ਕਰਕੇ ਕੀ ਉਸ ਦੇ ਉੱਤੇ ਐਕਸ਼ਨ ਲੈਣਾ ਆ, ਉਹ ਜੇ ਲੰਮਾ ਸਮਾਂ ਉਹਦੇ ਵਿੱਚ ਲੱਗਣ ਲੱਗ ਗਿਆ, ਇਹਦਾ ਮਤਲਬ ਤੁਸੀਂ ਥੱਕ ਚੁੱਕੇ, ਦਿਮਾਗ ਥੱਕ ਚੁੱਕਾ, ਉਹਦੀ ਪ੍ਰੋਸੈਸਿੰਗ ਦੀ ਕੈਪੇਬਿਲਿਟੀ ਘਟ ਗਈ ਆ, ਦਿਮਾਗ ਗਰਮ ਹੋ ਗਿਆ, ਜਿਹਨੂੰ ਕਹਿ ਦਿੰਦੇ ਨਾ ਆਪਾਂ ਵੀ। ਜਦੋਂ ਮਸ਼ੀਨ ਵੀ ਗਰਮ ਹੁੰਦੀ ਆ ਤੇ ਫਿਰ ਉਹਨੂੰ ਸਾਹ ਦਵਾਇਆ ਜਾਂਦਾ ਵੀ ਭਾਈ ਠੰਡੀ ਹੋ ਜਾ, ਤੇ ਫਿਰ ਜਿਹੜਾ ਤੈਨੂੰ ਦੁਬਾਰਾ ਜਿਹੜਾ ਉਹ ਚਲਾਉਂਦੇ ਆ। ਗੱਡੀ ਦੇ ਨਾਲ ਵੀ ਇਦਾਂ ਆ, ਤੇ ਬੰਦੇ ਦਾ ਸਰੀਰ ਵੀ ਜਿਹੜਾ ਉਹ ਇਦਾਂ ਹੀ ਆ। ਸੋ ਅਜਿਹੀਆਂ ਚੀਜ਼ਾਂ ਦਾ ਬਚਾਅ ਆਪਾਂ ਨੂੰ ਕਰਨ ਦੀ ਵੱਧ ਤੋਂ ਵੱਧ ਲੋੜ ਆ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ ਪ੍ਰਵੀਨ ਜੀ, ਤੇ ਫਿਰ ਆਪਾਂ ਉਸ ਤੋਂ ਬਾਅਦ ਚ ਵਾਪਸ ਆਉਂਦੇ ਆ ਨਿਰਮਲ ਸਿੰਘ ਹੋਣਾ ਦੇ ਨਾਲ, ਜਿਹੜਾ ਇਹ ਨਸਲੀ ਹਮਲਾ ਵਾਪਰਿਆ ਉਸ ਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਨਿਊਯਾਰਕ ਦੇ ਵਿੱਚ ਜੋ ਕੁਛ ਇਹ ਵਾਪਰਿਆ, ਤੇ ਉਸ ਦੇ ਲਈ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕੋਗੇ। 408 272 5200 408272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਸਾਂਝੀ ਸੱਥ। ਪ੍ਰਵੀਨ ਜੀ ਆਪਣੇ ਨਾਲ ਜੁੜੇ ਨੇ। ਪ੍ਰਵੀਨ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ, ਔਰ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ, ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ। ਜੀ ਕੁਝ ਦਿਨ ਪਹਿਲਾਂ ਪ੍ਰਵੀਨ ਜੀ ਇਹ ਜਿਹੜਾ ਦੂਸਰਾ ਮਸਲਾ ਆ, ਇੱਕ ਹੇਟ ਕ੍ਰਾਈਮ ਇੱਕ ਸਿੱਖ ਦੇ ਖਿਲਾਫ ਜਿਹੜਾ ਉਹ ਵਾਪਰਿਆ ਜੀ। ਨਿਰਮਲ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਆਪਣੇ ਇੱਕ ਪੁੱਤਰ ਦੇ ਨਾਲ ਰਹਿੰਦੇ ਸੀ, ਉਹ 2 ਹਫ਼ਤੇ ਪਹਿਲਾਂ ਆਪਣੇ ਰਿਸ਼ਤੇਦਾਰ ਨੂੰ ਆਪਣੇ ਇੱਥੇ ਆਈ ਥਿੰਕ ਉਹਨਾਂ ਦਾ ਦੂਸਰਾ ਪੁੱਤਰ ਦੱਸਿਆ ਜਾਂਦਾ ਆ ਵੀ ਉਸ ਨੂੰ ਮਿਲਣ ਦੇ ਲਈ ਆਏ ਸੀ। ਤੜਕੇ ਸਵੇਰੇ ਜਦੋਂ ਸੈਰ ਕਰਨ ਦੇ ਲਈ ਨਿਕਲੇ ਸੀ, ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਜਿਹੜਾ ਉਹ ਜਾਣਾ ਸੀਗਾ। ਉਸ ਟਾਈਮ ਜਾਂਦੇ ਜਾਂਦੇ ਉੱਤੋਂ 1.5 ਬਲਾਕ ਗੁਰਦੁਆਰਾ ਸਾਹਿਬ ਜਿਹੜਾ ਰਿਚਮੰਡ ਹਿੱਲ ਹੈਗਾ ਆ ਉੱਥੇ ਨੂੰ ਉਹ ਜਾ ਰਹੇ ਸੀ। ਅਚਾਨਕ ਉਹਨਾਂ ਉੱਤੇ ਹਮਲਾ ਹੋ ਜਾਂਦਾ ਆ। ਘਸੁੰਨਮੁਖੀ ਉਹਨਾਂ ਦੇ ਨਾਲ ਕੀਤੀ ਜਾਂਦੀ, ਉਹਨਾਂ ਦਾ ਨੱਕ ਭੰਨ ਦਿੱਤਾ ਜਾਂਦਾ ਆ, ਮੂੰਹ ਜਿਹੜਾ ਉਹ ਲਹੂ ਲਹਾਨ ਹੋ ਜਾਂਦਾ ਆ। 9/11 ਜਦ ਹੋਇਆ ਇੱਥੇ ਅਮਰੀਕਾ 'ਚ, ਉਸ ਤੋਂ ਬਾਅਦ ਦੇ ਵਿੱਚ ਨਸਲੀ ਹਮਲੇ ਖਾਸ ਕਰਕੇ ਵੱਖਰੀ ਦਿੱਖ ਵਾਲੇ ਲੋਕਾਂ ਦੇ ਉੱਤੇ ਵਧੇ। ਨਸਲਵਾਦ ਤੋਂ ਅਮਰੀਕਾ ਇਹ ਨਹੀਂ ਆ ਵੀ ਕਦੀ ਜਿਹੜਾ ਉਹ ਵਾਂਝਾ ਹੀ ਰਿਹਾ ਹੋਵੇ, ਇੱਥੇ ਇਹ ਚੀਜ਼ ਚੱਲਦੀ ਰਹੀ ਆ। ਪਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਵੀਨ ਜੀ ਉਹਨਾਂ ਦੇ ਹਮਲੇ ਜਿਹੜੇ ਉਹ ਵਧੇ, ਕਿਉਂਕਿ ਇੱਥੇ ਦੇ ਮੀਡੀਆ ਦੇ ਵਿੱਚ ਇਹੀ ਪਰੋਸਿਆ ਗਿਆ ਵੀ ਉਹ ਜਿਹੜੀ ਪੱਗ ਜੀ ਗੋਲ ਜੀ ਜਿਹੜੀ ਉਹ ਬੰਨੀ ਹੈ, ਕਿਉਂਕਿ ਉਦੋਂ ਲਦੇਨ ਚੱਲਦਾ ਸੀ, 4 ਚੁਫੇਰੇ ਉਹਦੀਆਂ ਹੀ ਤਸਵੀਰਾਂ ਜਿਹੜੀਆਂ ਸੀਗੀਆਂ, ਦਾੜੀ ਮੁੱਛ ਉਹਦੇ ਵਾਂਗੂ ਸਿਰ ਤੇ ਉਹਨੇ ਬੰਨਿਆ ਹੋਣਾ। ਸੋ ਏਦਾਂ ਜਿਹੜੀ ਕਾਫੀ ਨਫ਼ਰਤ ਜਿਹੜੀ ਉਹ ਫੈਲੀ। ਇਹ ਨਹੀਂ ਵੀ ਉਸ ਧਰਮ ਦੇ ਲੋਕਾਂ ਦੇ ਨਾਲ ਜੇ ਕੁੱਟਮਾਰ ਕਰੋ ਤਾਂ ਉਹ ਚੰਗੀ ਗੱਲ ਨਹੀਂ, ਉਹ ਵੀ ਨਹੀਂ, ਉਹ ਤਾਂ ਲਦੇਨ ਨੇ ਕੀਤਾ, ਬਾਕੀ ਸਾਰੀ ਕਮਿਊਨਿਟੀ ਦਾ ਤਾਂ ਚਲੋ ਉਹਦੇ ਵਿੱਚ ਕੋਈ ਕਸੂਰ ਨਹੀਂ। ਪਰ ਉਸ ਚੀਜ਼ ਦੇ ਕਰਕੇ ਸੋਢੀ ਬਲਵਿੰਦਰ ਸੋਢੀ ਐਰੀਜ਼ੋਨਾ ਦੇ ਵਿੱਚ ਉਹਨਾਂ ਦਾ ਇੱਕ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰ ਉੱਥੇ ਚੀਜ਼ਾਂ ਜਿਹੜੀਆਂ ਉਹ ਨਹੀਂ ਰੁਕਣੀਆਂ। ਉਸ ਤੋਂ ਬਾਅਦ ਦੇ ਵਿੱਚ ਇੱਥੇ ਫਰੈਜ਼ਨੋ ਦੇ ਵਿੱਚ ਆਪਾਂ ਦੇਖਿਆ ਇੱਕ ਬਜ਼ੁਰਗ ਨੂੰ ਜਿਹੜਾ ਚਾਕੂ ਮਾਰਿਆ ਗਿਆ। ਸਿੰਘ ਤੇ ਕੌਰ ਪਾਰਕ ਐਲ ਗਰੋਵ ਦੇ ਵਿੱਚ ਬਣਿਆ ਆ, ਉੱਥੇ 2 ਜਿਹੜੇ ਬਜ਼ੁਰਗ ਸੀਗੇ ਉਹ ਵੀ ਏਦਾਂ ਹੀ ਬਾਹਰ ਸੀਗੇ, ਸੈਰ ਕਰਦੇ ਪਏ ਸੀਗੇ, ਜਦ ਉਹਨਾਂ ਨੂੰ ਕੋਈ ਗੋਲੀਆਂ ਜਿਹੜਾ ਆ ਉਹ ਮਾਰ ਕੇ ਉਹਨਾਂ ਦੀ ਹੱਤਿਆ ਕਰ ਗਿਆ। ਹਥਿਆਰੇ ਅਜੇ ਤੱਕ ਨਹੀਂ ਜਿਹੜੇ ਉਹਨਾਂ ਦੇ ਲੱਭ ਸਕੇ, ਪਰ ਉਹਨਾਂ ਦੀ ਯਾਦ ਦੇ ਵਿੱਚ ਹੁਣ ਉੱਥੇ ਪਾਰਕ ਜਿਹੜਾ ਆ ਉਹ ਜ਼ਰੂਰ ਸਿੰਘ ਐਂਡ ਕੌਰ ਪਾਰਕ ਜਿਹੜਾ ਉੱਥੇ ਹੁਣ ਬਣਾਇਆ ਗਿਆ ਆ ਐਲ ਗਰੋਵ ਦੇ ਵਿੱਚ। ਇਹ ਨਿਰਮਲ ਸਿੰਘ ਹੁਣਾਂ ਦੇ ਨਾਲ ਇਹ ਹੇਟ ਕ੍ਰਾਈਮ ਦੀ ਘਟਨਾ ਵਾਪਰੀ। ਹੇਟ ਕ੍ਰਾਈਮ ਕਰਨ ਵਾਲਾ ਇੱਕ ਕਾਲੇ ਮੂਲ ਦਾ ਜਿਹੜਾ ਬੰਦਾ ਹੈ ਉਹ ਦੱਸਿਆ ਜਾਂਦਾ ਹੈ, ਨੀਲੇ ਰੰਗ ਦੀ ਉਹਦੀ ਹੁੱਡੀ ਪਾਈ, ਅਜੇ ਤੱਕ ਫੜਿਆ ਨਹੀਂ ਗਿਆ, ਉਹ ਵੀ ਫਰਾਰ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਇਹ ਜਿਹੜੇ ਹਮਲੇ ਆ ਇੱਦਾਂ ਜਿਹੜੇ ਉਹ ਹੋ ਰਹੇ ਨੇ ਬਾਰ-ਬਾਰ, ਇਹ ਇੱਕ ਜ਼ਰੂਰ ਚਿੰਤਾ ਦਾ ਵਿਸ਼ਾ ਆ। ਦੇਖੋ ਗੱਲ ਜਿਹੜੀ ਅੱਜ ਆਪਾਂ ਪਹਿਲੋਂ ਕੀਤੀ, ਪੈਡੈਸਟਰੀਅਨ ਨੇ ਵੀ ਵਿਚਾਰੇ ਸੈਰ ਕਰ ਰਹੀਆਂ ਸੀਗੀਆਂ ਬੀਬੀਆਂ, ਇਹਨਾਂ ਦੇ ਨਾਲ ਹਿੱਟ ਐਂਡ ਰਨ ਜਿਹੜਾ ਹੋ ਗਿਆ। ਇਹ ਵੀ ਸੈਰ ਕਰਦੇ ਜਿਹੜੇ ਉਹ ਜਾ ਰਹੇ ਸੀ ਗੁਰਦੁਆਰੇ ਵੱਲ ਨੂੰ, ਪਤਾ ਨਹੀਂ ਮਨ 'ਚ ਕਿਹੜੀ ਈਰਖਾ ਲਈ ਬੈਠਾ ਉਹ ਬੰਦਾ, ਉਸਨੇ ਇਹ ਨਿਰਮਲ ਸਿੰਘ ਹੁਣਾਂ ਦੇ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ, ਅਸੌਲਟ ਜਿਹੜਾ ਆ ਉਹ ਕਰ ਦਿੱਤਾ। ਸੋ ਹੁਣ ਉੱਥੋਂ ਦੇ ਲੋਕਾਂ ਦੇ ਦੁਬਾਰਾ ਦਬਾਅ ਪਾਉਣ ਤੋਂ ਬਾਅਦ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਆ ਵੀ ਇਸ ਨੂੰ ਇੱਕ ਹੇਟ ਕ੍ਰਾਈਮ, ਬਾਇਸ ਕ੍ਰਾਈਮ ਇਸ ਦੇ ਵਜੋਂ ਜਿਹੜਾ ਆ ਉਹ ਦੇਖਿਆ ਜਾਵੇ ਵੀ ਇਸ ਦੀ ਪੜਤਾਲ ਉਸ ਲਿਹਾਜ਼ ਦੇ ਨਾਲ ਹੋਵੇ, ਤੇ ਜੇ ਫੜਿਆ ਜਾਵੇ ਤਾਂ ਉਸ ਦੇ ਹਿਸਾਬ ਦੇ ਨਾਲ ਹੀ ਇਸ ਨੂੰ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈਗੀ ਆ। ਜੀ ਬਿਲਕੁਲ ਰਾਜ ਜੀ, ਜੋ ਨਿਊਯਾਰਕ ਦੇ ਵਿੱਚ ਵਾਪਰਿਆ ਔਰ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਨਾ ਵਾਪਰੇ, ਇਸ ਤੇ ਹੀ ਉਮੀਦ ਕਰਦੇ ਹਾਂ, ਕਾਮਨਾ ਕਰਦੇ ਹਾਂ। ਔਰ ਅਤੀ ਮੰਦਭਾਗੀ ਉਹ ਘਟਨਾ ਸੀਗੀ, ਬਜ਼ੁਰਗਾਂ ਦਾ ਕੋਈ ਕਸੂਰ ਨਹੀਂ ਸੀ। ਆਪਾਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਇਨੋਸੈਂਟ ਬੰਦੇ ਨੂੰ ਨਹੀਂ ਪਤਾ, ਜਿਹਦਾ ਬੇਕਸੂਰ ਹੈ, ਜਿਹਦਾ ਖਿਆਲ ਵੀ ਨਹੀਂ ਕਿ ਆਹ ਚੀਜ਼ ਹੋ ਜਾਣੀ, ਉਹਦੇ ਲਈ ਤਾਂ ਸਗੋਂ ਚੀਜ਼ਾਂ ਜ਼ਿਆਦਾ ਦੁਖਦਾਈ ਹੁੰਦੀਆਂ ਨੇ। ਪਰ ਇਹ ਚੀਜ਼ਾਂ ਰੁਕ ਨਹੀਂ ਰਹੀਆਂ। ਲਗਾਤਾਰ ਜਿਹੜਾ ਵਾ ਇੱਕ ਬਹੁਤ ਵੱਡੀ ਬਹਿਸ ਹੈ ਵਿਸ਼ਵ ਦੇ ਵਿੱਚ, ਚਾਹੇ ਪੈਰਿਸ ਦੇ ਵਿੱਚ ਕਹਿ ਲਓ, ਫਰਾਂਸ ਦੇ ਵਿੱਚ ਕਹਿ ਲਓ, ਚਾਹੇ ਹੋਰ ਦੁਨੀਆ ਦੇ ਹਿੱਸਿਆਂ ਦੇ ਵਿੱਚ, ਕਿ ਜਿਹੜਾ ਨਸਲਵਾਦ ਆ ਇਹ ਸਗੋਂ ਘਟਣ ਦੀ ਬਜਾਏ ਹੋਰ ਵੱਧ ਰਿਹਾ। ਔਰ ਅਮਰੀਕਾ ਦੀ ਬਾਬਤ ਇੱਕ ਸਟੱਡੀ ਸੀਗੀ 2018 ਦੀ, ਜਿਹੜੀ ਰਿਪੋਰਟ ਆ ਉਹ ਤਾਂ FBI ਨੇ ਜਾਰੀ ਕੀਤੀ ਸੀਗੀ, ਪਰ ਉਹ ਛਾਇਆ ਹੋਈ ਸੀ, BBC ਨੇ ਉਹਦੇ ਤੇ ਖਾਸੀ ਚਰਚਾ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ। ਉਹ ਕਹਿੰਦੇ ਵੀ ਜਦੋਂ 2018 ਜਦੋਂ ਨਸਲੀ ਹਮਲੇ ਵਧੇ ਤਾਂ ਪੂਰੇ ਅਮਰੀਕਾ ਦੇ ਵਿੱਚ 7120 ਨਸਲੀ ਹਮਲੇ ਜਿਹੜੇ ਹੋਏ ਲੋਕਾਂ ਦੇ ਉੱਤੇ, ਤੇ 2017 ਦੇ ਵਿੱਚ ਵੀ ਨਸਲੀ ਹਮਲਿਆਂ ਦੀ ਗਿਣਤੀ
ਤਕਰੀਬਨ 9000 ਦੇ ਕਰੀਬ ਸੀਗੀ ਜਾਂ 9000 ਤੋਂ ਉੱਪਰ ਸੀਗੀ। ਤਾਂ ਜਿਹੜੇ ਅਸਲ ਦੇ ਵਿੱਚ ਜੋ ਨਸਲੀ ਹਮਲੇ ਸੀਗੇ, ਉਹਨਾਂ ਦੇ ਵਿੱਚ 3 ਮੇਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ, ਭਾਈਚਾਰਿਆਂ ਨੂੰ, ਯਹੂਦੀ ਭਾਈਚਾਰੇ ਨੂੰ ਤੇ ਮੁਸਲਮਾਨ ਭਾਈਚਾਰੇ ਨੂੰ ਤੇ ਸਾਡੇ ਸਿੱਖ ਭਾਈਚਾਰੇ ਨੂੰ। ਧਰਮ ਦੇ ਆਧਾਰ ਤੇ ਸਭ ਤੋਂ ਵੱਧ ਜੇ ਨਸਲੀ ਹਮਲੇ 2018 ਦੀ ਮੈਂ ਗੱਲ ਕਰ ਰਿਹਾ, ਅੱਗੇ ਪਿੱਛੇ ਨਹੀਂ, ਤਾਂ ਉਹ ਯਹੂਦੀਆਂ ਤੇ ਹੋਏ। 835 ਹਮਲੇ ਹੋਏ ਯਹੂਦੀਆਂ ਤੇ, 2018 ਦੀ ਗੱਲ ਆ। 188 ਹਮਲੇ ਹੋਏ ਮੁਸਲਮਾਨਾਂ ਤੇ 60 ਹਮਲੇ ਹੋਏ ਜਿਹੜੇ ਆ ਉਹ ਸਿੱਖਾਂ ਤੇ ਹੋਏ ਆ। ਯਾਨੀ ਕਿ ਸਭ ਤੋਂ ਵੱਧ ਜਿਹੜੇ ਨਸਲੀ ਹਮਲੇ ਆ ਉਹ ਯਹੂਦੀਆਂ ਨੂੰ ਝੱਲਣੇ ਪਏ ਆ। FBI ਦੀ ਰਿਪੋਰਟ ਇੱਕ ਇਹ ਵੀ ਕਹਿੰਦੀ ਹੈ ਕਿ 91 ਹਮਲੇ ਜਿਹੜੇ ਆ ਉਹ ਹੋਰਨਾਂ ਧਰਮਾਂ ਦੇ ਖਿਲਾਫ ਕੀਤੇ ਗਏ। 12 ਹਮਲੇ ਇਹਨਾਂ ਦੇ ਵਿੱਚੋਂ ਹਿੰਦੂਆਂ ਦੇ ਖਿਲਾਫ ਵੀ ਹੋਏ ਆ। ਮਤਲਬ ਉਹਨਾਂ ਦੇ ਜੋ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਸ਼੍ਰੀ ਗਣੇਸ਼, ਉਹ ਵਾਹਿਆ ਗਿਆ, ਉਹਨਾਂ ਤੇ ਗਾਲੀਆਂ ਲਿਖੀਆਂ ਗਈਆਂ, ਗਾਲਾਂ ਲਿਖੀਆਂ ਗਈਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਆਮ ਤੌਰ ਤੇ ਇਹਨਾਂ ਦੀ ਚਰਚਾ ਕਰਦੇ ਰਹੇ। ਔਰ ਬਿਲਕੁਲ ਤੁਸੀਂ ਸਹੀ ਕਿਹਾ, ਜਦੋਂ 9/11 ਵਾਪਰਦਾ ਵਾ ਉਸ ਤੋਂ ਬਾਅਦ ਕਿਉਂਕਿ ਉਹ ਮੀਡੀਆ ਦੇ ਵਿੱਚ ਫੋਟੋ ਬਹੁਤ ਘੁੰਮਦੀ ਹੈ ਤੇ ਲਦੇਨ ਦਾ ਪਹਿਰਾਵਾ ਸਾਡੇ ਪਹਿਰਾਵੇ ਦੇ ਨਾਲ ਬਹੁਤ ਮੇਲ ਖਾਂਦਾ ਸੀ ਤੇ ਉਹਦਾ ਜਿਹੜਾ ਚਿਹਰਾ ਉਹ ਵੀ, ਕਿਉਂਕਿ ਚਿਹਰਿਆਂ ਦਾ ਤਾਂ ਕੋਈ ਖਾਸ ਫਰਕ ਨਹੀਂ ਏਸ਼ੀਅਨ ਲੋਕਾਂ ਦਾ, ਹਿੰਦੁਸਤਾਨ ਤੇ ਪਾਕਿਸਤਾਨ ਦਾ ਤਾਂ ਕੋਈ ਜ਼ਿਆਦਾ ਫਰਕ ਹੈ ਹੀ ਨਹੀਂਗਾ। ਹੋਰ ਹਾਲਾਂਕਿ ਹੁਲੀਆ ਇੱਕੋ ਜਿਹਾ ਹੀ ਆ ਜੀ, ਬਿਲਕੁਲ ਜੀ ਹੁਲੀਆ ਇੱਕੋ ਜਿਹੀ ਹੈ। ਤਾਂ ਉਹਦੇ ਕਰਕੇ ਕੀ ਹੋਇਆ ਵੀ ਕੱਲ ਪਰਸੋਂ ਇੱਕ ਸਟੂਡੈਂਟ ਵੀ ਇੱਥੋਂ ਦਾ ਗੱਲਾਂ ਕਰ ਰਿਹਾ ਸੀਗਾ ਵੀ ਹਾਲੇ ਵੀ ਜਿਹੜੇ ਲੋਕ ਨੇ ਉਹ ਉਹਨਾਂ ਚੀਜ਼ਾਂ ਨੂੰ ਰਿਲੇਟ ਕਰ ਲੈਂਦੇ ਆ ਕਿ ਆਹ ਇਦਾਂ ਹੋਇਆ, ਇਦਾਂ ਹੋਇਆ। ਉਦੋਂ ਇੱਕ ਵਰਲਡ ਦੇ ਵਿੱਚ ਬਹਿਸ ਚੱਲੀ ਸੀਗੀ ਕਿ ਪਹਿਰਾਵੇ ਤੋਂ ਟਾਰਗੇਟ ਕਿਉਂ, ਕਿਸੇ ਦੇ ਖਿੱਤੇ ਤੋਂ ਉਹਨੂੰ ਟਾਰਗੇਟ ਕਿਉਂ, ਕਿਸੇ ਦੀ ਨਸਲ ਤੋਂ ਉਹਦਾ ਟਾਰਗੇਟ ਕਿਉਂ। ਔਰ ਤੁਹਾਨੂੰ ਪਤਾ ਹੀ ਹੈ ਅਮਰੀਕਾ ਦੇ ਵਿੱਚ ਤਾਂ ਕਈ ਵਾਰੀ ਐਸੀਆਂ ਘਟਨਾਵਾਂ ਪੁਲਿਸ ਅਫੀਸ਼ੀਅਲਸ ਦੇ ਨਾਲ ਵੀ ਵਾਪਰੀਆਂ ਕਿ ਬਾਅਦ ਦੇ ਵਿੱਚ ਉਹਨਾਂ ਤੇ ਇਹ ਦੋਸ਼ ਲੱਗਿਆ ਕਿਸੇ ਵੀ ਘਟਨਾ ਨਾਲ ਸਿੱਝਣ ਤੋਂ ਬਾਅਦ ਕਿ ਇਹਨਾਂ ਨੇ ਨਸਲਵਾਦ ਤੋਂ ਪ੍ਰੇਰਿਤ ਹੋ ਕੇ ਜਾਂ ਨਸਲਵਾਦ ਇਹਨਾਂ ਦੇ ਮਨਾਂ ਦੇ ਵਿੱਚ ਸੀ, ਇਸ ਕਰਕੇ ਆਹ ਘਟਨਾ ਨੂੰ ਅੰਜਾਮ ਦਿੱਤਾ। ਸੋ ਨਸਲਵਾਦ ਇੱਕ ਬਹੁਤ ਵੱਡੀ ਬਹਿਸ ਆ ਔਰ ਹੇਟ ਕ੍ਰਾਈਮ, ਨਸਲੀ ਹਮਲੇ ਵਰਲਡ ਦੇ ਵਿੱਚ ਕਿਤੇ ਘਟਣ ਦੀ ਬਜਾਏ ਲਗਾਤਾਰ ਵੱਧ ਰਿਹਾ। ਔਰ ਖਾਸ ਗੱਲ ਇਹ ਵੀ ਜਿੱਥੇ ਅਮਨ ਕਾਨੂੰਨ ਦੀ ਹਾਲਤ ਚੰਗੀ ਹੈ, ਜਿੱਥੇ ਅਮਨ ਕਾਨੂੰਨ ਵਧੀਆ ਵਾ, ਜਿੱਥੇ ਸਿਸਟਮ ਸਹੀ ਹੈ, ਉੱਥੇ ਵੀ ਕਈ ਸਿਰਫਿਰੇ ਲੋਕ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਹੀ ਜਾਂਦੇ ਆ। ਜੀ ਜੀ, ਬਿਲਕੁਲ। ਦੇਖੋ ਪ੍ਰਵੀਨ ਜੀ, ਇੱਥੇ ਦੋ ਤਰੀਕੇ ਦੀ ਰਾਏ ਮੈਂ ਟਵਿੱਟਰ ਦੇ ਉੱਤੇ ਦੇਖ ਰਿਹਾ ਸੀ, ਸਿੱਖ ਟਵਿੱਟਰ ਨੂੰ ਜਿਹੜਾ ਉਹ ਦੇਖ ਰਿਹਾ ਸੀਗਾ। ਜਦ ਇਹ ਪਤਾ ਲੱਗਾ ਵੀ ਇਹ ਕਾਲੇ ਮੂਲ ਦਾ ਆ, ਕਈਆਂ ਨੇ ਇਹ ਕਹਿਣੋਂ ਮੂੰਹੋਂ ਉਹਨਾਂ ਦੇ ਕਤਰਾਏ ਵੀ ਇਹ ਹੇਟ ਕ੍ਰਾਈਮ ਜਿਹੜਾ ਉਹ ਨਹੀਂ ਆ। ਜੀ ਸਿੱਖਾਂ ਨੇ ਬਹੁਤ ਜਿਹੜੀ ਇਹਨਾਂ ਦੀ ਵੀ ਪ੍ਰੋੜਤਾ ਜਿਹੜੀ ਹਮੇਸ਼ਾ ਕਰਦੇ ਰਹੇ, ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕਾਂ ਦੀ ਵੀ ਇਹਨਾਂ ਦੇ ਨਾਲ ਵੀ ਧੱਕਾ ਹੋ ਰਿਹਾ ਵੀ ਇਹਨਾਂ ਦੇ ਨਾਲ ਖੜਨਾ ਚਾਹੀਦਾ ਆ। ਪਰ ਹੂੰ ਉਦੋਂ ਬਹੁਤ ਅਫਸੋਸ ਹੋਇਆ ਜਦੋਂ ਆਪਣੇ ਕੁਝ ਲੋਕ ਇਸ ਹਮਲੇ ਨੂੰ ਹੇਟ ਕ੍ਰਾਈਮ ਦਾ ਨਾਂ ਦੇਣ ਤੋਂ ਜਿਹੜਾ ਉਹ ਪਿੱਛੇ ਝਿਜਕ ਰਹੇ ਸੀਗੇ। ਹਾਂਜੀ ਇਹ ਇਹ ਨਹੀਂ ਹੋਣਾ ਚਾਹੀਦਾ ਵੀ ਜੇ ਗੋਰਾ ਆ ਤੇ ਜੇ ਉਹ ਹਮਲਾ ਕਰੇ ਤਾਂ ਸਿਰਫ ਤਾਂ ਹੀ ਹੇਟ ਕ੍ਰਾਈਮ। ਹੇਟ ਕ੍ਰਾਈਮ ਕੋਈ ਵੀ ਕਰ ਸਕਦਾ। ਨਫ਼ਰਤ ਜਿਹੜੀ ਆ ਉਹ ਰੰਗ ਨੂੰ, ਜਿਹੜੀ ਕਿਸੇ ਦੇ ਅੰਦਰ ਆ, ਉਹ ਹਰ ਇੱਕ ਕਮਿਊਨਿਟੀ ਦੇ ਵਿੱਚ ਅਜਿਹੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਦੂਜੇ ਦੇ ਵਖਰਾਵੇਂ ਕਰਕੇ, ਵੱਖਰੇ ਹੋਣ ਕਰਕੇ ਉਹ ਤੁਹਾਡੇ ਨਾਲ, ਉਹ ਤੁਹਾਡੇ ਉੱਤੇ ਉਹ ਹਮਲਾ ਕਰ ਸਕਦੇ ਆ। ਸੋ ਇਸ ਨੂੰ ਵੀ ਉਸੇ ਹੀ ਲਹਿਜੇ ਦੇ ਨਾਲ ਜਿਹੜਾ ਉਹ ਦੇਖਿਆ ਜਾਣਾ ਚਾਹੀਦਾ ਆ ਵੀ ਬਜ਼ੁਰਗ ਨੂੰ ਕੱਲਿਆਂ ਦੇਖ ਕੇ, ਉਹਦੇ ਵੱਖਰੇ ਪਹਿਰਾਵੇ ਨੂੰ ਦੇਖ ਕੇ ਵੀ ਉਸ ਦੇ ਉੱਤੇ ਇਹ ਹਮਲਾ ਕੀਤਾ ਗਿਆ, ਇਸ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਆ। ਇਸ ਨੂੰ ਜਿੰਨੀ ਦੇਰ ਤੱਕ ਕੋਈ ਹੋਰ ਸਬੂਤ ਜਿਹੜਾ ਉਹ ਨਹੀਂ ਮਿਲਦਾ, ਇਸ ਨੂੰ ਉਸੇ ਲਹਿਜੇ ਦੇ ਨਾਲ ਦੇਖਿਆ ਜਾਣਾ ਚਾਹੀਦਾ ਆ। ਟ੍ਰੇਸੀ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਸੀ ਚਾਕੂ ਮਾਰ ਕੇ। ਉਸ ਨੂੰ ਹੇਟ ਕ੍ਰਾਈਮ ਕਰਵਾਉਣ ਦੇ ਲਈ ਬੜੀਆਂ ਕਮਿਊਨਿਟੀ ਨੇ ਜਿਹੜੀਆਂ ਕੋਸ਼ਿਸ਼ ਕੀਤੀਆਂ, ਪਰ ਅਫਸੋਸ ਅਜਿਹਾ ਕੁਛ ਵੀ ਨਹੀਂ ਵਾਪਰਿਆ। ਕਾਤਲ ਇਨਫੈਕਟ ਬਾਅਦ ਦੇ ਵਿੱਚ ਬੇਲ ਲੈਣ ਦੇ ਵਿੱਚ ਵੀ ਕਾਮਯਾਬ ਜਿਹੜਾ ਉਹ ਰਹਿ ਗਿਆ ਸੀ। ਉਸ ਦੇ ਉੱਤੇ ਲਾਏ ਗਏ ਜਿਹੜੇ ਚਾਰਜਿਸ ਆ, ਉਹਨਾਂ ਨੂੰ ਕਾਫੀ ਹੌਲਿਆ, ਇੱਥੋਂ ਤੱਕ ਕਿ ਕੁਛ ਚਾਰਜਿਸ ਜਿਹੜੇ ਉਹ ਵੀ ਡ੍ਰੌਪ ਹੋ ਗਏ ਸੀਗੇ। ਸੋ ਇਹ ਦਬਾਅ ਕਮਿਊਨਿਟੀ ਨੂੰ ਪਾਉਂਦੇ ਰਹਿਣਾ ਚਾਹੀਦਾ ਆ। ਜਦੋਂ ਵੀ ਤੁਹਾਡੀ ਕਮਿਊਨਿਟੀ ਦਾ ਕੋਈ ਵੀ ਮੈਂਬਰ ਜਿਸ ਦੇ ਨਾਲ ਕੁਛ ਅਜਿਹਾ ਘਟਿਆ ਆ, ਉਸ ਦੇ ਲਈ ਇਨਸਾਫ ਲੈਣ ਦੇ ਲਈ ਤੁਹਾਨੂੰ ਉਹਦੇ ਨਾਲ ਖੜਨਾ ਪੈਣਾ ਆ, ਤਾਂ ਹੀ ਇਨਸਾਫ ਮਿਲਣਾ ਆ। ਆਪਾਂ ਕਈ ਵਾਰੀ ਆਈ ਜਾਈ ਜਿਹੜੀ ਗੱਲ ਆ ਇਸ ਨੂੰ ਕਰ ਦਿੰਦੇ ਆ ਵੀ ਚੱਲ ਕੋਈ ਨਹੀਂ, ਜੇ ਇਨਸਾਫ ਮਿਲ ਗਿਆ ਤੇ ਠੀਕ ਆ, ਤਾਂ ਓਕੇ ਆ ਵੀ ਆਪਾਂ ਤਾਂ ਅਮਰੀਕਾ 'ਚ ਆ, ਇਹਨਾਂ ਨੇ ਤਾਂ ਇਨਸਾਫ ਦੇ ਦੇਣਾ। ਨਹੀਂ, ਏਦਾਂ ਨਹੀਂ ਹੁੰਦਾ। ਆਪਾਂ ਇੱਥੇ ਵੀ ਦੇਖਿਆ ਆ ਵੀ ਇੱਥੇ ਵੀ ਜਿਹੜੀ ਕਈ ਵਾਰੀ ਤੁਹਾਡੇ ਨਾਲ ਏਦਾਂ ਵਾਪਰ ਜਾਂਦਾ ਆ, ਕਈ ਕਮਿਊਨਿਟੀਜ਼ ਦੇ ਨਾਲ ਏਦਾਂ ਵਾਪਰ ਜਾਂਦਾ ਆ ਵੀ ਉਹ ਇਨਸਾਫ ਦੇਣ ਦੀ ਬਜਾਏ ਜਿਹੜੀ ਗੱਲ ਆ ਉਸ ਨੂੰ ਆਈ ਜਾਈ ਜਿਹੜੀ ਉਹ ਕਰ ਦਿੰਦੇ ਆ। ਸੋ ਇਨਸਾਫ ਜਿੱਥੇ ਵੀ ਜਾਓਗੇ
ਉਹ ਲੈਣ ਦੇ ਲਈ ਜੂਝਣਾ ਪੈਂਦਾ ਹੈ, ਉਹਦੇ ਲਈ ਜਿਹੜਾ ਉਹ ਖੜਨਾ ਪੈਂਦਾ ਆ। ਸੋ ਨਿਰਮਲ ਸਿੰਘ ਹੁਣਾਂ ਦੇ ਦੁਆਰਾ ਜਿਹੜੀ ਇੱਕ ਸਿੱਖ ਕੋਲੇਸ਼ਨ ਫਾਊਂਡੇਸ਼ਨ ਆ, ਇਹ ਕਾਫੀ ਜਿਹੜੇ ਸਿੱਖਾਂ ਦੇ ਡਿਸਕ੍ਰਿਮੀਨੇਸ਼ਨ ਦੇ ਹੋਰ ਕਈ ਤਰੀਕੇ ਦੇ ਜਿਹੜੇ ਕੇਸਿਸ ਆ ਉਹ ਲੜਦੇ ਆ, ਉਹਨਾਂ ਨੂੰ ਕਹਿੰਦੇ ਵੀ ਰਿਟੇਨ ਕਰ ਲਿਆ ਗਿਆ ਸੀਗਾ। ਸੋ ਹੁਣ ਨਿਰਮਲ ਸਿੰਘ ਹੁਣਾਂ ਦੇ ਇਸ ਕੇਸ ਦੀ ਪੈਰਵਾਈ ਆ ਸਿੱਖ ਕੋਲੇਸ਼ਨ ਦੇ ਦੁਆਰਾ ਜਿਹੜੀ ਉਹ ਕੀਤੀ ਜਾਵੇਗੀ। ਅੱਛਾ, ਇੱਕ ਘਟਨਾ ਰਾਜ ਜੀ ਮਈ ਮਹੀਨੇ ਦੇ ਵਿੱਚ 2021 ਦੇ ਵਿੱਚ ਵੀ ਵਾਪਰੀ ਸੀ। ਇਹੋ ਜਿਹੀ ਘਟਨਾ ਵਾਪਰੀ ਸੀ, ਨਿਊਯਾਰਕ ਦੀ ਗੱਲ ਹੈ, ਜਦੋਂ ਸਾਡੇ ਇੱਕ ਨੌਜਵਾਨ ਨੂੰ ਉੱਥੇ 32 ਕੁ ਸਾਲਾ ਉਹ ਮੁੰਡੇ ਦੀ ਉਮਰ ਆ, ਉਹਨੂੰ ਟਾਰਗੇਟ ਕੀਤਾ ਗਿਆ। ਨਿਊਯਾਰਕ ਦੇ ਬਰੁਕਲਿਨ ਇਲਾਕੇ ਦੀ ਉਹ ਘਟਨਾ ਸੀਗੀ। ਹੋਟਲ ਚੋਂ ਬਾਹਰ ਨਿਕਲਦਿਆਂ ਹੀ ਇੱਕ ਸ਼ਾਹ ਮੂਲ ਦੇ ਮੁੰਡੇ ਨੇ, ਇੱਕ ਅਪਰਾਧੀ ਨੇ ਜਾਂ ਦੋਸ਼ੀ ਕਹਿ ਸਕਦੇ ਆਪਾਂ, ਉਹਨੇ ਹਮਲਾ ਕੀਤਾ ਹਥੌੜੇ ਦੇ ਨਾਲ। ਤਾਂ ਉਹ ਕਹਿ ਰਿਹਾ ਸੀਗਾ ਵੀ ਜਿਹੜੀ ਮੈਂ ਤੈਨੂੰ ਪਸੰਦ ਨਹੀਂ ਕਰਦਾ ਤੇ ਜਿਹੜੀ ਤੇਰੀ ਚਮੜੀ ਆ ਉਹ ਸਾਡੀ ਚਮੜੀ ਵਰਗੀ ਨਹੀਂ ਹੈ, ਤੇ ਤੂੰ ਇੱਥੇ ਜਿਹੜਾ ਵਾ ਉਹ ਕਿਉਂ ਤੁਰਿਆ ਫਿਰਦਾ। ਸੋ ਉਸ ਤੋਂ ਬਾਅਦ ਬਹੁਤ ਵੱਡੀ ਬਹਿਸ ਚੱਲੀ ਸੀਗੀ, ਤੇ ਉਹ ਜਿਹੜਾ ਮੁੰਡਾ ਸੀਗਾ ਉਹ ਉੱਥੇ ਨੇੜੇ ਹੀ ਕਿਤੇ ਲਾਗੇ ਕੰਮ ਕਰਦਾ ਸੀਗਾ। ਤਾਂ ਆਪਾਂ ਦੇਖਿਆ ਕਿ ਬਹੁਤ ਵਾਰ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ, ਜਿੱਥੇ ਸਿਰਫ ਰੰਗ ਨੂੰ ਲੈ ਕੇ, ਜਿੱਥੇ ਸਿਰਫ ਤੁਹਾਡੀ ਨਸਲ ਨੂੰ ਲੈ ਕੇ, ਤੁਹਾਡੇ ਪਹਿਰਾਵੇ ਨੂੰ ਲੈ ਕੇ, ਤੁਹਾਡੀ ਬੋਲੀ ਨੂੰ ਲੈ ਕੇ ਤੁਹਾਨੂੰ ਜਿਹੜਾ ਵਾ ਉਹ ਟਾਰਗੇਟ ਕੀਤਾ ਜਾਂਦਾ ਵਾ। ਸੁਮਿਤ ਉਸ ਮੁੰਡੇ ਦਾ ਨਾਂ ਸੀਗਾ, ਸੁਮਿਤ ਆਹਲੂਵਾਲੀਆ। ਤਾਂ ਉਹਨੇ ਬਾਅਦ ਚ ਦੱਸਿਆ ਵੀ ਕਿ ਮੇਰੇ ਤੇ ਹਮਲਾ ਜਿਹੜਾ ਵਾ ਉਹ ਨਸਲੀ ਵਿਤਕਰੇ ਕਰਕੇ ਜਾਂ ਨਸਲੀ ਹਮਲੇ ਵਜੋਂ ਦੇਖਿਆ ਜਾ ਸਕਦਾ ਵਾ। ਤੇ ਦੂਜੀ ਗੱਲ ਇਹ ਆ ਵੀ ਇਹ ਕਈ ਜਿਹੜੀ ਡਿਫੈਂਡ ਕਰਨ ਵਾਲੀ ਗੱਲ ਹੈ, ਜਿਵੇਂ ਜਿਹੜੀ ਤੁਸੀਂ ਛੋਈ ਆ ਜਿਹੜਾ ਪੱਖ, ਉਹ ਬਿਲਕੁਲ ਸਾਨੂੰ ਕੈਟਾਗਰਾਈਜ਼ ਨਹੀਂ ਕਰਨਾ ਚਾਹੀਦਾ ਕਿ ਜੇਕਰ ਆਹ ਬੰਦਾ ਕਰੇਗਾ ਤਾਂ ਉਹ ਹਿਟ ਕ੍ਰਾਈਮ ਨਹੀਂ ਹੈ, ਜੇਕਰ ਆਹ ਬੰਦਾ ਕਰੇਗਾ ਤਾਂ ਤੁਹਾਡੇ ਰੰਗ, ਚਮੜੀ, ਤੁਹਾਡੇ ਪਹਿਰਾਵੇ, ਤੁਹਾਡੇ ਖੜਨ ਦੇ, ਬੋਲਣ ਦੇ, ਭਾਸ਼ਾ ਦੇ ਆਧਾਰ ਤੇ ਜਿੱਥੇ ਕਿਤੇ ਵੀ ਤੁਹਾਡੇ ਤੇ ਹਮਲਾ ਹੁੰਦਾ ਵਾ, ਤੇ ਇਹਨੂੰ ਹੇਟ ਕ੍ਰਾਈਮ ਮੰਨਿਆ ਜਾਂਦਾ ਵਾ, ਇਹਨੂੰ ਨਸਲੀ ਹਮਲਾ ਮੰਨਿਆ ਜਾਂਦਾ ਹੈ। ਡਜ਼ਨਟ ਮੈਟਰ ਕਿ ਕੌਣ ਕਰ ਰਿਹਾ ਵਾ, ਤੁਸੀਂ ਨਸਲ ਦੇ ਆਧਾਰ ਤੇ ਟਾਰਗੇਟ ਕੀਤੇ ਗਏ ਹੋ, ਤਾਂ ਇਹਨੂੰ ਨਸਲੀ ਹਮਲਾ ਹੀ ਕਿਹਾ ਜਾਂਦਾ ਵਾ। ਤੁਹਾਡੇ ਨਾਲ ਕਮਿਊਨਿਟੀ ਵਾਈਜ਼ ਹੇਟ ਹੋ ਰਹੀ ਹੈ, ਤਾਂ ਇਹ ਹੇਟ ਕਰਕੇ ਬੰਦਾ ਤੁਹਾਡੇ ਨਾਲ ਵਾਇਲੈਂਸ ਕਰ ਰਿਹਾ ਵਾ, ਤਾਂ ਇਹ ਹੇਟ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਹੀ ਆਏਗਾ। ਕਿ ਇਹ ਨਹੀਂ ਕਹਿ ਸਕਦੇ ਕਿ ਫਲਾਂ ਬੰਦੇ ਨੇ ਕੀਤਾ ਜਾਂ ਫਲਾਂ ਬੰਦੇ ਨੇ ਕੀਤਾ। ਜੀ ਜੀ, ਬਿਲਕੁਲ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਆ। ਪਹਿਲੇ ਟੌਪਿਕ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਅੱਜ ਜਿੱਦਾਂ ਇੱਕ ਹਿੱਟ ਐਂਡ ਰਨ ਕੇਸ ਦੇ ਵਿੱਚ 2 ਬੀਬੀਆਂ ਪੰਜਾਬੀ ਮੂਲ ਦੀਆਂ ਜਿਹੜੀਆਂ ਆ ਉਹਨਾਂ ਦੀ ਮੌਤ ਹੋ ਗਈ। ਸੋ ਆਪਾਂ ਪੈਡੈਸਟਰੀਅਨ ਸੇਫਟੀ ਨੂੰ ਲੈ ਕੇ ਜ਼ਰੂਰ ਧਿਆਨ ਜਿਹੜਾ ਉਹ ਦਈਏ। ਜਿਹੜੇ ਗੱਡੀ ਚਾਲਕ ਆ ਉਹ ਜ਼ਿਆਦਾ ਸਤਰਕ ਰਹਿਣ, ਆਲੇ ਦੁਆਲੇ ਕੀ ਵਾਪਰ ਰਿਹਾ ਆ ਉਹ ਦੇਖਣ, ਤੇ ਬਾਕੀ ਜਿਹੜੇ ਪੈਡੈਸਟਰੀਅਨ ਜਾ ਵੀ ਰਹੇ ਆ ਉਹ ਵੀ ਜ਼ਿਆਦਾ ਧਿਆਨ ਦੇਣ। ਦੇਖੋ, ਬਾਕੀ ਇਹ ਆ ਵੀ ਗੱਡੀ ਦੇ ਮੂਹਰੇ ਤੇ ਜ਼ੋਰ ਨਹੀਂ ਚੱਲਦਾ, ਜੇ ਤੁਹਾਡੇ ਉੱਤੇ ਆ ਪੈਂਦੀ ਆ ਉਹ ਤਾਂ ਇੱਦਾਂ ਆ। ਪਰ ਇਹ ਆ ਵੀ ਜਿੰਨਾ ਸਤਰਕ ਰਹੋਗੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਆ। ਕਈ ਵਾਰੀ ਹੁਣ ਬਜ਼ੁਰਗ ਹੁੰਦਾ, ਕੋਈ ਇਹ ਵੀ ਨਹੀਂ ਆ ਵੀ ਨੱਠ ਕੇ ਛਾਲ ਮਾਰ ਕੇ ਉਰਾਂ ਪਰਾਂ ਹੋ ਜਾਵੇ। ਸੋ ਜ਼ਿਆਦਾ ਜ਼ਿੰਮੇਵਾਰੀ ਇੱਥੇ ਗੱਡੀ ਚਾਲਕ ਦੀ ਜਿਹੜੀ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਬਣਦੀ ਆ ਵੀ ਆਪਾਂ ਜਦੋਂ ਗੱਡੀ ਚਲਾ ਰਹੇ ਆ ਉਹ ਆਪਣੇ ਇਰਦ ਗਿਰਦ ਦਾ, ਆਲੇ ਦੁਆਲੇ ਦਾ ਜ਼ਿਆਦਾ ਧਿਆਨ ਰੱਖਣਾ ਆ। ਬਾਕੀ ਜਦੋਂ ਤੁਸੀਂ ਜਾ ਰਹੇ ਹੋ, ਸੈਰ ਕਰ ਰਹੇ ਹੋ, ਕਿਤੇ ਵੀ ਵਾਕ ਕਰ ਰਹੇ ਹੋ, ਨੇਰ ਸਵੇਰ ਆ, ਤਾਂ ਜ਼ਰੂਰ ਜਿਹੜੇ ਰਿਫਲੈਕਟਿਵ ਜੈਕਟ ਪਾਓ। ਉਹ 'ਚ ਸ਼ਰਮ ਮਹਿਸੂਸ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਜ਼ਰੂਰ। ਤੁਹਾਡੀ ਜਾਨ ਕੀਮਤੀ ਆ, ਇਸ ਦੇ ਮੁੱਲ ਨੂੰ ਪਛਾਣੋ ਤੇ ਆਪਣੀ ਜਾਨ ਦੀ ਸੇਫਟੀ ਲਈ ਆਪ ਜਿੰਨੇ ਕਦਮ ਤੁਸੀਂ ਆਪਣੇ ਵੱਲੋਂ ਚੱਕ ਸਕਦੇ ਆ ਉਹ ਜ਼ਰੂਰ ਚੱਕੋ। ਇਸ ਦੇ ਵਿੱਚ ਕੋਈ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਜੀ, ਬਾਕੀ ਬਿਲਕੁਲ ਬਹੁਤ ਰਾਜ ਜੀ, ਜਾਨ ਹੈ ਤਾਂ ਜਹਾਨ ਹੈ, ਜੀ ਜਹਾਨ ਹੈ ਤਾਂ ਫਿਰ ਸਾਰਾ ਕੁਛ ਹੀ ਮਹਾਨ ਹੈ। ਜਾਨ ਦੇ ਨਾਲ ਹੀ ਬਿਲਕੁਲ। ਬਾਕੀ ਕਿਉਂਕਿ ਮੈਂ ਦੇਖੋ ਉਸ ਇਲਾਕੇ 'ਚ ਰਹਿੰਦਾ ਆ ਜਿੱਥੇ ਖੇਤੀਬਾੜੀ ਦਾ ਜ਼ਿਆਦਾ ਕੰਮ ਆ। ਹੁਣ ਇੱਥੇ ਕੀ ਆ, ਇੱਥੇ ਜ਼ਿਆਦਾ ਲੋਕ ਕਿਉਂ ਧਿਆਨ ਦੇਣ, ਖਾਸ ਕਰਕੇ ਜਦੋਂ ਸੀਜ਼ਨਲ ਵਾਢੀ ਦੇ ਟਾਈਮ ਆਉਂਦਾ ਹੈ ਨਾ, ਬਹੁਤ ਸਾਰੇ ਜਿਹੜੇ ਲੋਕ ਆ ਇੱਥੋਂ ਬਾਹਰਲੀਆਂ ਸਟੇਟਸ ਤੋਂ ਜਾਂ ਹੋਰ ਥਾਵਾਂ ਤੋਂ ਆਉਂਦੇ ਆ। ਪੇਂਡੂ ਇਲਾਕਿਆਂ 'ਚ, ਰੂਰਲ ਇਲਾਕਿਆਂ ਦੇ ਵਿੱਚ ਉੱਥੇ ਸਟਾਪ ਸਾਈਨਸ ਹੁੰਦੇ, ਲਾਈਟਾਂ ਘੱਟ ਹੁੰਦੀਆਂ ਆ। ਜਿਹੜੇ ਤਾਂ ਉੱਥੇ ਰੈਗੂਲਰ ਆਉਂਦੇ ਜਾਂਦੇ ਆ ਨਾ, ਉਹਨਾਂ ਨੂੰ ਸਟਾਪ ਸਾਈਨਸ ਦਾ ਪਤਾ ਹੁੰਦਾ ਵੀ ਆਹ ਰੋਡ ਤੇ ਸਟਾਪ ਸਾਈਨ ਆ। ਜਿਹੜਾ ਵਾਢੀ ਕਰਦਾ ਆ ਜਾਂ ਜਦੋਂ ਵੀ ਇਹ ਕੰਮ ਚੱਲ ਰਿਹਾ ਹੁੰਦਾ ਆ, ਉਹ ਵੈਸੇ ਵੀ ਥੱਕਿਆ ਹੁੰਦਾ, ਕਈ ਵਾਰੀ ਸਟਾਪ ਸਾਈਨ ਮਿਸ ਵੀ ਕਰ ਜਾਂਦਾ, ਉਹਨਾਂ ਨੂੰ ਦਿਸਦਾ ਨਹੀਂ ਆ। ਉਦੋਂ ਟੀ-ਬੋਨ ਕੋਲੀਜਨ, ਇੱਦਾਂ ਦੇ ਫੇਟਲ ਕ੍ਰੈਸ਼ਿਸ, ਬਹੁਤ ਸਾਰੇ ਕ੍ਰੈਸ਼ਿਸ ਜਿਹੜੇ ਉਹ ਵਾਪਰਦੇ ਆ। ਉਦੋਂ ਜਿਹੜਾ ਬੰਦਾ ਆ, ਸੈਰ ਕਰਨ ਵਾਲਾ ਵੀ ਤੇ ਗੱਡੀ ਚਾਲਕ ਵੀ ਆ, ਉਹ ਜ਼ਿਆਦਾ ਧਿਆਨ ਜਿਹੜਾ ਉਹ ਦੇਵੇ। ਸੋ ਆਪਣੀ ਸੇਫਟੀ ਦੇ ਲਈ ਜਿਹੜੇ ਪ੍ਰੀਕਾਸ਼ਨ ਤੁਸੀਂ ਚੱਕ ਸਕਦੇ ਆ ਚੱਕੋ। ਬਾਕੀ ਜਿਹੜੇ ਅਜਿਹੇ ਹਮਲੇ ਹੁੰਦੇ ਆ, ਕੱਲਿਆਂ ਨੂੰ ਦੇਖ ਕੇ ਜਿਹੜਾ ਕੋਈ ਸ਼ਰਾਰਤੀ ਆ ਜਾਂ ਕੋਈ ਇੱਦਾਂ ਦਾ ਮਾੜੀ ਜਿਹੜੀ ਮਨਸ਼ਾ ਦੇ ਨਾਲ ਤੁਰਿਆ ਇਨਸਾਨ ਆ, ਉਹ ਤੁਹਾਡੇ ਤੇ ਹਮਲਾ ਕਰ ਸਕਦਾ ਆ। ਸੋ ਟਰਾਈ ਕਰੋ ਵੀ ਆਪਾਂ
ਜ਼ਿਆਦਾ ਜਾਣੇ ਇਕੱਠੇ ਹੋ ਕੇ 2-3 ਜਾਣੇ ਇਕੱਠੇ ਹੋ ਕੇ ਜਿਹੜਾ ਉਹ ਜਾਈਏ ਤਾਂ ਜੋ ਇਦਾਂ ਦੇ ਹਮਲਿਆਂ ਨੂੰ ਆਪਾਂ ਨਾਕਾਮ ਕਰ ਸਕੀਏ। ਬਾਕੀ ਉਸ ਦਾ ਰੂਟ ਕਾਜ਼ ਤਾਂ ਲੋਕਾਂ ਦੇ ਮਨਾਂ ਵਿੱਚ ਭਰੀ ਈਰਖਾ ਆ, ਆਪਣੀ ਆਇਡੈਂਟੀਟੀ ਬਾਰੇ ਨਾ ਜਾਣੂ ਹੋਣਾ ਆ। ਸੋ ਆਪਾਂ ਉਸ ਦੇ ਵੱਲ ਨੂੰ ਜਿਹੜਾ ਉਹ ਕਦਮ ਚੱਕੀਏ ਵੀ ਕਿੱਦਾਂ ਲੋਕਾਂ ਨੂੰ ਹੋਰ ਆਪਣੇ ਬਾਰੇ ਜਿਹੜਾ ਉਹ ਪਤਾ ਲੱਗੇ ਤੇ ਮਨਾਂ 'ਚੋਂ ਈਰਖਾ ਜਿਹੜੀ ਉਹ ਘਟੇ। ਜੇ ਆਪਾਂ ਕਹੀਏ ਵੀ 100% ਲੋਕਾਂ 'ਚੋਂ ਈਰਖਾ ਮੁੱਕ ਜੂਗੀ, ਉਹ ਫਿਰ ਖਿਆਲੀ ਪੁਲਾਅ ਵਾਲੀ ਗੱਲ ਹੋਊਗੀ। ਈਰਖਾ ਕਰਨ ਵਾਲੇ ਲੋਕ ਘਟਦੇ ਨਹੀਂ, ਪਰ ਇਹ ਆ ਮਤਲਬ ਇਹ ਖਤਮ ਨਹੀਂ ਹੁੰਦੇ, ਘਟਾ ਸਕਦੇ ਆ ਵੱਧ ਤੋਂ ਵੱਧ ਉਹਨਾਂ ਨੂੰ ਆਪਣੇ ਬਾਰੇ ਜਾਣਕਾਰੀਆਂ ਦੇ ਕੇ। ਜੀ ਸਰ, ਜੀ ਬਿਲਕੁਲ ਰਾਜ। ਸੋ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਤੇ ਜੀ। ਸਾਂਝੀ ਸੱਥ ਪ੍ਰੋਗਰਾਮ ਹੁਣ ਲੈ ਕੇ ਹਾਜ਼ਰ ਹੋਵਾਂਗੇ ਜੀ ਸੋਮਵਾਰ ਨੂੰ 3 ਤੋਂ 4 ਵਜੇ ਤੱਕ। ਸੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ, ਜਿਸ ਦੇ ਵਿੱਚ ਇੱਥੋਂ ਦੇ ਮੁੱਦੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਤੇ ਇੱਕ ਇਹ ਵੀ ਦੱਸ ਜਾਈਏ, ਪ੍ਰਵੀਨ ਸ਼ਰਮਾ ਜੀ ਰੋਜ਼ YouTube ਦੇ ਉੱਤੇ ਤੇ Facebook ਦੇ ਉੱਤੇ ਵੱਖ-ਵੱਖ ਵਿਸ਼ਿਆਂ ਦੀ ਇੱਕ ਰਿਪੋਰਟ, 1-2 ਰਿਪੋਰਟਸ ਐਵਰੀਡੇ ਤੁਹਾਡੇ ਲਈ ਪੇਸ਼ ਕਰਦੇ ਆ। ਅੱਜ ਹੰਸਾਂ ਦੇ ਜੋੜੇ ਦੀ ਆ, ਇਹ ਹੰਸਰਾਜ ਹੰਸ ਵਾਲੇ ਜਿਹੜੇ ਜੋੜੇ ਆ ਉਹਨਾਂ ਦੇ ਦੁਆਰਾ ਨੱਪੀ ਗਈ ਜ਼ਮੀਨ, ਉਸ ਨੂੰ ਲੈ ਕੇ ਆ। ਉਹ ਰਿਪੋਰਟ ਆਲਰੇਡੀ ਜਿਹੜੀ ਉਹ Facebook ਦੇ ਉੱਤੇ ਪਾ ਦਿੱਤੀ ਗਈ ਆ, ਤੁਸੀਂ ਉਸ ਨੂੰ ਦੇਖ ਸੁਣ ਸਕਦੇ ਆ। ਤੇ ਇੱਕ ਹੋਰ ਰਿਪੋਰਟ ਪ੍ਰਵੀਨ ਜੀ ਜਿਹੜੀ ਆ ਰਹੀ ਆ ਅੱਜ ਰਾਤ ਨੂੰ, ਉਸ ਦੇ ਬਾਰੇ ਵੀ ਦੱਸ ਦਿਓ। ਜੀ ਬਿਲਕੁਲ, ਉਸ ਰਿਪੋਰਟ ਦੇ ਵਿੱਚ ਇਹੀ ਜ਼ਿਕਰ ਕੀਤਾ ਗਿਆ ਕਿ ਕਿਵੇਂ ਕਾਰਪੋਰੇਟਸ ਤੇ ਪੋਲੀਟੀਸ਼ੀਅਨ ਦੇ ਨੈਕਸਸ ਨੇ ਸਾਡੇ ਪੰਜਾਬ ਦੀਆਂ ਬੇਤਹਾਸ਼ਾ ਮਹਿੰਗੀਆਂ ਜ਼ਮੀਨਾਂ, ਔਰ ਜਿਹਦੇ ਮਾਲਕ ਪੰਜਾਬ ਦੇ ਲੋਕ ਆ, ਪੰਜਾਬ ਦੇ ਲੋਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਾ, ਉਹਨਾਂ ਨੂੰ ਦੱਬਿਆ ਵਾ। ਤੇ ਦੱਬ ਕੇ ਇਹ ਨਹੀਂਗਾ ਕਿ ਉਹਨਾਂ ਨੂੰ ਉਹਨਾਂ ਤੋਂ ਕੋਈ ਪੰਜਾਬ ਸਰਕਾਰ ਨੂੰ ਕੋਈ ਆਮਦਨ ਕਰਕੇ ਦਿੱਤੀ ਜਾਂ ਨਹੀਂ। ਉਹਨਾਂ ਨੂੰ ਕਈ ਵਾਰੀ ਤਾਂ ਇਹੋ ਜਿਹੇ ਕੇਸ ਵੀ ਆ ਜਿੱਥੇ ਉਹਨਾਂ ਨੂੰ ਨਿਗੂਣੇ ਭਾਅ ਵੇਚਿਆ ਗਿਆ ਵੱਡੇ ਕਾਰਪੋਰੇਟਸ ਘਰਾਣਿਆਂ ਨੂੰ, ਜਿਹਦੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਿਹਦਾ ਹੁਣ ਚਾਂਸਲਰ ਰਾਜ ਸਭਾ ਭੇਜਿਆ ਆਮ ਆਦਮੀ ਪਾਰਟੀ ਨੇ, ਉਹਦੇ 'ਚ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ ਬਲਬੀਰ ਸਿੰਘ ਸਿੱਧੂ, ਉਹਨਾਂ ਦਾ ਨਾਮ ਵੀ ਆਉਂਦਾ ਵਾ। ਤੇ ਬਹੁਤ ਸਾਰੇ ਘੁਟਾਲੇ ਇਹੋ ਜਿਹੇ ਆ ਜਿੱਥੇ ਕਾਂਗਰਸ ਦੇ ਹੀ ਪਹਿਲੀ ਕਤਾਰ ਦੇ, ਈਵਨ ਕਿ ਕੈਬਨਿਟ ਮੰਤਰੀ ਤੇ ਇੱਕ ਬਹੁਤ ਵੱਡੇ ਇਲਜ਼ਾਮ ਲੱਗੇ ਕਿ ਇਹਨੇ ਜ਼ਮੀਨ ਕੌਡੀਆਂ ਦੇ ਭਾਅ ਵੇਚ ਕੇ ਨੇ ਖਜ਼ਾਨੇ ਨੂੰ 400 ਕਰੋੜ ਰੁਪਏ ਦਾ ਚੂਨਾ ਲਾਇਆ ਵਾ। ਸੋ ਇਸੇ ਤੇ ਇੱਕ ਵਿਸਥਾਰਤ ਰਿਪੋਰਟ ਹੈ ਜੀ, ਉਮੀਦ ਹੈ ਤੁਸੀਂ ਜ਼ਰੂਰ ਸੁਣੋਗੇ। ਜੀ ਬਿਲਕੁਲ। ਬਾਕੀ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦਾ Facebook ਫੈਨ ਪੇਜ ਤੇ YouTube ਚੈਨਲ ਆ, ਉਸ ਨੂੰ ਲਾਈਕ ਸਬਸਕ੍ਰਾਈਬ ਜਿਹੜਾ ਉਹ ਕਰੋ, ਤਾਂ ਜੋ ਇਦਾਂ ਦੀਆਂ ਖਬਰਾਂ, ਚਾਹੇ ਅਪਡੇਟ ਅਮਰੀਕਾ, ਖਬਰ ਤੇ ਨਜ਼ਰ ਆ, ਵਿਸ਼ੇਸ਼ ਰਿਪੋਰਟਾਂ ਨੇ, ਸਾਂਝੀ ਸੱਥ ਪ੍ਰੋਗਰਾਮ, ਸਿਹਤ ਸੰਭਾਲ ਦਾ, ਹਰ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਉੱਥੇ ਪਾ ਦਿੱਤੇ ਜਾਂਦੇ ਆ, ਤਾਂ ਜੋ ਤੁਸੀਂ ਉਹਨਾਂ ਨੂੰ ਜਦੋਂ ਮਰਜ਼ੀ ਦੇਖ ਸੁਣ ਸਕੋ ਤੇ ਆਪਣੇ ਗਿਆਨ ਦੇ ਵਿੱਚ ਹੋਰ ਵਾਧਾ ਕਰ ਸਕੋ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਪ੍ਰਵੀਨ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਆਵਾਜ਼ ਦੇ